ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਤੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ ਤੇ ਗੱਲ ਕਰਗੇ ਬੀਜੇਪੀ ਦੇ ਵਿਵਾਦਤ ਮੰਤਰੀ ਦੇ ਵਿਵਾਦਤ ਬਿਆਨ ਦੇ ਬਾਰੇ। ਬੀਜੇਪੀ ਦਾ ਇੱਕ ਬੜਾ ਹੀ ਬੇਲਗਾਮ ਮੰਤਰੀ ਹੈ ਅਜੇ ਮਿਸ਼ਰਾ ਟੈਨੀ। ਕਦੇ ਪੱਤਰਕਾਰਾਂ ਨਾਲ ਬਦਸਲੂਕੀ ਕਰਦਾ, ਬਦਕਲਾਮੀ ਕਰਦਾ, ਕਦੇ ਕੋਈ ਘਟੀਆ ਬਿਆਨ ਦਿੰਦਾ। ਹੁਣ ਫੇਰ ਉਹਨੇ ਕਿਸਾਨਾਂ ਦੀ ਤੁਲਨਾ ਕੁੱਤੇ ਦੇ ਨਾਲ ਕੀਤੀ ਹੈ ਤੇ ਟਕੈਤ ਨੂੰ ਫਕੈਤ ਕਿਹਾ। ਇਸੇ ਗੱਲ ਨੂੰ ਲੈ ਕੇ ਕਾਫੀ ਉਹਦੀ ਜਿਹੜੀ ਆਲੋਚਨਾ ਉਹ ਹੋ ਰਹੀ ਹੈ। ਜੀ ਸ਼ਰਮਾ ਜੀ। ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਇਸ ਮਸਲੇ ਤੇ ਚਰਚਾ ਕਰਦੇ ਰਹੇ ਹਾਂ, ਖਾਸ ਕਰਕੇ ਜਦ ਤੱਕ ਲਖੀਮਪੁਰ ਖੀਰੀ ਕਿਸਾਨਾਂ ਨੇ 3 ਦਿਨ ਲਈ ਧਰਨਾ ਲਾਇਆ ਸੀ ਤਦ ਵੀ ਆਪਾਂ ਇਸ ਹਵਾਲੇ ਨਾਲ ਗੱਲ ਕਰਦੇ ਰਹੇ ਹਾਂ ਕਿ ਨਾ ਤਾਂ ਟੈਨੀ ਨੂੰ ਜ਼ਮੀਰ ਦੀ ਆਵਾਜ਼ ਸੁਣਨੀ ਆਉਂਦੀ ਹੈ, ਨਾ ਉਹਦੇ ਆਕਾਮਾਂ ਨੂੰ ਸੁਣਨੀ ਆਉਂਦੀ ਹੈ। ਜੇਕਰ ਹੁੰਦਾ ਤਾਂ ਜ਼ਮੀਰ ਦੀ ਆਵਾਜ਼ ਸੁਣਦੇ ਕਿ ਭਾਈ ਜੇ ਤੱਕ ਮੁੰਡਾ ਤੇਰਾ ਜਿਹੜੇ ਦੋਸ਼ਾਂ ਦੇ ਵਿੱਚ ਅੰਦਰ ਹੈ ਉਹਨੂੰ 1 ਸਾਲ ਤੋਂ ਬਾਹਰ ਨਹੀਂ ਆਇਆ ਤੇ ਤੂੰ ਇਸ ਅਹੁਦੇ ਤੇ ਕਿਉਂ ਹੈ, ਤੈਨੂੰ ਆਪਣੇ ਆਪ ਉਹਦਾ ਛੱਡ ਦੇਣਾ ਚਾਹੀਦਾ ਜਾਂ ਉਹਦਾ ਵਾਪਸ ਲੈ ਲੈਣਾ ਚਾਹੀਦਾ ਸੀ, ਪਰ ਨਹੀਂ ਲਿਆ। ਉਹਦਾ ਇਹ ਹੰਕਾਰ ਜਾਂ ਉਹਦੀ ਪਿੱਠ ਦੇ ਉੱਤੇ ਉਹ ਆਸ਼ੀਰਵਾਦ, ਉਹ ਥਾਪੜਾ ਕਿ ਪਰਵਾਹ ਨਾ ਕਰ ਅਸੀਂ ਤੇਰੇ ਨਾਲ ਹੈ, ਜਾਂ ਉਹ ਸੱਤਾ ਦਾ ਨਸ਼ਾ ਕਿਤੇ ਨਾ ਕਿਤੇ ਕੱਲ ਸਿਰ ਚੜ ਕੇ ਫਿਰ ਬੋਲਦਾ ਨਜ਼ਰ ਆਇਆ। ਜੀ। ਜਦੋਂ ਲਖੀਮਪੁਰ ਖੀਰੀ ਦੇ ਵਿੱਚ ਉਹ ਹਾਦਸਾ ਵਾਪਰਿਆ ਸੀ, ਜਦੋਂ ਕਿਸਾਨ ਰੋਸ ਮੁਜ਼ਾਹਰਾ ਕਰਕੇ ਵਾਪਸ ਪਰਤ ਰਹੇ ਸੀ ਤਦ ਪਿੱਛੋਂ ਆ ਕੇ ਉਹਨਾਂ ਦੇ ਕਾਫਲੇ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ, ਤੁਰੇ ਜਾਂਦਿਆਂ ਦੇ ਉੱਤੇ ਪੈਦਲਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ, ਗੋਲੀ ਚੱਲੀ ਤੇ ਉਹ ਪੱਤਰਕਾਰ ਵੀ ਮਾਰਿਆ ਗਿਆ, 3 ਕਿਸਾਨ ਵੀ ਮਾਰੇ ਗਏ। ਬਦਲੇ 'ਚ ਮਤਲਬ ਕਿ ਗੁੱਸੇ 'ਚ ਆਪਣੇ ਬਚਾਅ 'ਚ ਰਿਐਕਸ਼ਨ ਕਰਦੇ ਹੋਇਆ 2 ਉਹ ਵੀ ਮਤਲਬ ਕਿ ਬੀਜੇਪੀ ਦੇ ਆਗੂ ਤੇ ਇੱਕ ਡਰਾਈਵਰ ਮਾਰਿਆ ਗਿਆ। ਸੋ ਉਹ ਸਾਰੀ ਘਟਨਾ ਤੋਂ ਪਹਿਲਾਂ ਵੀ ਇਹਦੀ ਏਦਾਂ ਦੀ ਵੀਡੀਓ ਵਾਇਰਲ ਹੋਈ ਸੀ। ਜੀ। ਉਸ ਸਮੇਂ ਵੀ ਇਹ ਏਦਾਂ ਹੀ ਕਿਸਾਨਾਂ ਨੂੰ ਇਹ ਢਾਈ ਟੋਡਰੂ ਨੇ ਇਹ ਕੀ ਕਰ ਲੈਣਗੇ, ਜੇ ਇਹਨਾਂ ਨੂੰ ਇੰਨਾ ਹੀ ਸ਼ੌਂਕ ਆ ਤਾਂ ਮੇਰਾ ਇਤਿਹਾਸ ਫਰੋਲ ਕੇ ਦੇਖ ਲਓ, ਮੇਰਾ ਪਿਛੋਕੜ ਨਹੀਂ ਇਹ ਜਾਣਦੇ। ਅਜਿਹੀ ਵੀਡੀਓ ਸਾਹਮਣੇ ਆਈ ਸੀ ਕੱਲ। ਫਿਰ ਇਹਦਾ ਇੱਕ ਹੋਰ ਮਾਮਲਾ, ਬਹੁਤ ਪੁਰਾਣਾ ਮਾਮਲਾ, ਜਿਹੜਾ ਇਹਦੇ ਕਤਲ ਦੇ ਦੋਸ਼ਾਂ ਦੇ ਵਿੱਚ, ਉਹਦੇ 'ਚ ਵੀ ਇਹ ਖੁਦ ਘਿਰਿਆ ਆਪ। ਉਸ ਮਾਮਲੇ ਦੇ ਵਿੱਚ ਇਹ ਕੋਰਟ ਦੇ ਵਿੱਚ ਸੀਗਾ ਤੇ ਇਹਨੇ ਕਿਹਾ ਕਿ ਅੱਗੇ ਪਾ ਦਿੱਤਾ ਜਾਵੇ, ਕੋਰਟ ਬਦਲ ਦਿੱਤੀ ਜਾਵੇ, ਉਹ ਮੰਗ ਲੈ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਦਫ਼ਤਰ ਆਇਆ। ਦਫ਼ਤਰ ਆਇਆ ਤਾਂ ਆਪਣੇ ਸਮਰਥਕਾਂ ਨਾਲ ਗੱਲ ਤੁਰੀ ਤੇ ਗੱਲ ਲਖੀਮਪੁਰ ਖੀਰੀ ਵਾਲੀ ਧਰਨੇ ਦੀ ਤੁਰ ਪਈ ਤੇ ਟੈਨੀ ਜੀ ਫਿਰ ਬਾਹਾਂ ਚੜਾ ਕੇ ਉੱਥੇ ਸੰਬੋਧਨ ਕਰਨ ਲੱਗ ਪਏ। ਜੀ। ਉਹ ਕੋਈ ਰੈਲੀ ਨਹੀਂ ਸੀ, ਕੋਈ ਸੈਮੀਨਾਰ ਨਹੀਂ ਸੀ, ਆਪਣੇ ਵਰਕਰਾਂ 'ਚ ਬੈਠ ਕੇ ਗੱਲ ਹੋ ਰਹੀ ਸੀ। ਗੱਲ ਹੁੰਦੇ ਹੁੰਦੇ ਉਹਨੇ ਜਾਣਬੁੱਝ ਕੇ ਉਹ ਜ਼ਿਆਦਾ ਪ੍ਰਚਾਰੀ ਗਈ। ਉਹਨੇ ਫਿਰ ਬਾਹਾਂ ਚੜਾ ਕੇ ਉਹ ਗੱਲ ਕੀਤੀ। ਕਹਿੰਦਾ ਕਿ ਮੰਨ ਲਓ ਅਸੀਂ ਗੱਡੀ ਕੱਢ ਕੇ ਲਖਨਊ ਨੂੰ ਜਾਈਏ, ਲਖਨਊ ਤੋਂ ਗਾਹਾਂ ਨੂੰ ਜਾਈਏ, ਗੱਡੀ ਨੂੰ ਕੁੱਤੇ ਭੌਂਕਣ ਲੱਗ ਜਾਣ, ਕਹਿੰਦਾ ਕੀ ਫਰਕ ਪੈਂਦਾ, ਕਈ ਕੁੱਤੇ ਕਹਿੰਦਾ ਗੱਡੀ ਦੇ ਮਗਰ ਵੀ ਭੱਜਦੇ ਨੇ ਤਾਂ ਵੀ ਕੀ ਫਰਕ ਪੈਂਦਾ। ਕਹਿੰਦੇ ਆ ਇੱਕ ਉਰੇ ਫਿਰਦਾ, ਕਹਿੰਦਾ 2 ਵਾਰ ਚੋਣ ਲੜ ਲਿਆ ਜੀ, ਜ਼ਮਾਨਤ ਜ਼ਬਤ ਹੋ ਲਈ, ਹਰਾ ਲਿਆ। ਉਹ ਹਾਰਿਆ ਲੀਡਰ ਮੈਨੂੰ ਕੀ ਦੱਸੂਗਾ, ਉਹ ਟਕੈਤ ਫਕੈਤ, ਕਹਿੰਦਾ 2 ਕੌੜੀ ਦਾ ਬੰਦਾ। ਸੋ ਮਤਲਬ ਇਹ ਕੁੱਤੇ ਸ਼ਬਦ, ਟਕੈਤ ਫਕੈਤ, 2 ਕੌੜੀ, ਇਹ ਇੱਕ MP ਸਾਹਿਬ ਦੇ ਬੋਲ ਨੇ ਜੀ। ਇਹ ਭਾਰਤ ਦੀ ਸੰਸਦ ਦੇ ਬੋਲ ਨੇ। ਭਾਰਤੀ ਸੰਸਦ ਦਾ ਇੱਕ ਮੈਂਬਰ ਹੋਵੇ, ਸੰਸਦ ਮੈਂਬਰ ਹੋਵੇ, ਉਹ ਬੰਦਾ ਅਜਿਹੀ ਭਾਸ਼ਾ ਵਰਤੇ ਤਾਂ ਕੀ ਤੁਸੀਂ ਪ੍ਰੇਰਨਾ ਸਰੋਤ ਹੋ, ਕਿਹੜੇ ਤੁਸੀਂ ਲੋਕ ਨੁਮਾਇੰਦੇ ਹੋ, ਕਿਹੜੀ ਤੁਹਾਨੂੰ ਆਪਣੀ ਜੀਭ ਤੇ ਕੰਟਰੋਲ ਆ। ਸੋ ਅਜਿਹੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਜਨਾਬ। ਸੋ ਇਹ ਇਸ ਤੋਂ ਸਾਫ਼ ਸਮਝ ਆਉਂਦਾ ਹੈ ਕਿ ਬੀਜੇਪੀ ਖੁਦ ਇਹ ਜਿਹੇ ਮਸਲਿਆਂ ਨੂੰ ਬੜਾਵਾ ਦਿੰਦੀ ਆ। ਔਰ ਉਹਨੇ ਕਿਹਾ, ਫਿਰ ਕਿਹਾ, ਕਹਿੰਦਾ ਜੀ ਮੇਰੇ 100 ਕੰਮ ਫਰੋਲ ਕੇ ਦੇਖ ਲਓ, ਮੈਂ ਤਾਂ ਕੁਛ ਮਾੜਾ ਹੀ ਨਹੀਂ ਕੀਤਾ। ਮਾਲਾ ਜਨਾਬ। ਸੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੇਰੇ ਪਿੰਡ 'ਚ ਆ ਕੇ, ਮੇਰੇ ਇਲਾਕੇ 'ਚ ਆ ਕੇ ਪੁੱਛ ਲਿਓ ਮੈਂ ਕਿਹੋ ਜਿਹਾ ਬੰਦਾ ਹਾਂ ਜੀ,
ਤੇ ਦੂਸਰੇ ਪਾਸੇ ਤੁਸੀਂ ਇਸ ਲਈ ਉਹ ਸੱਤਾ ਬੋਲਦੀ ਆ, ਉਹ ਹੰਕਾਰ ਬੋਲਦਾ। ਔਰ ਉਹਦੇ ਜਦੋਂ ਟਕੈਤ ਕੋਲੇ ਗੱਲ ਗਈ, ਪਹਿਲਾਂ ਟਕੈਤ ਨੇ 1-2 ਵਾਰ ਕਿਨਾਰਾ ਕੀਤਾ ਕਿ ਕੀ ਜਵਾਬ ਦੇਣਾ, ਦਫਾ ਕਰੋ, ਮੈਂ ਨਹੀਂ ਇਸ ਤੇ ਟਿੱਪਣੀ ਕਰਨੀ। ਪਰ ਉਹ ਮੀਡੀਆ ਨੂੰ ਵੀ ਆਪਣੇ ਨੂੰ ਆਦਤ ਹੁੰਦੀ ਆ, ਮੀਡੀਆ ਨੂੰ ਲੈ ਕੇ ਵੀ, ਜਿਹਦੇ ਬਾਰੇ ਟੈਨੀ ਨੇ ਬੋਲਿਆ ਕਿ ਇਹ ਤਾਂ ਬੇਵਕੂਫ ਲੋਕ ਨੇ, ਇਹ ਤਾਂ ਬੋਲਦੇ ਰਹਿੰਦੇ ਨੇ, ਇਹਨਾਂ ਦੀ ਮੈਂ ਪਰਵਾਹ ਨਹੀਂ ਕਰਦਾ। ਉਹ ਮੀਡੀਆ ਨੇ ਕਹਿੰਦੇ ਮਾਈਕ ਖਾਸਾ ਲਾਇਆ ਜਦੋਂ ਟਕੈਤ ਸਾਹਿਬ ਦੇ, ਤਾਂ ਟਕੈਤ ਸਾਹਿਬ ਨੇ ਕਹਿਤਾ ਭਾਈ ਜਿਸकी ਜੋ ਨਸਲ ਹੈ ਉਹ ਵੈਸੇ ਹੀ ਤਾਂ ਕਰੇਗਾ। ਉਹ 2 ਲਾਈਨਾਂ 'ਚ ਐਡਾ ਤੰਜ ਕੱਸ ਦਿੰਦੇ ਨੇ, ਮਤਲਬ ਕਿ ਇਸ ਮਾਮਲੇ 'ਚ ਟਕੈਤ ਦਾ ਕੋਈ ਸਾਨੀ ਨਹੀਂਗਾ। ਸੋ ਕਿਤੇ ਨਾ ਕਿਤੇ ਕੱਲ ਟੈਨੀ ਨੇ ਖੁਦ ਮਤਲਬ ਕਿ ਇਹ ਦੱਸ ਦਿੱਤਾ ਕਿ ਤੁਹਾਡਾ ਲੈਵਲ ਕੀ ਹੈ, ਤੁਹਾਡਾ ਪੱਧਰ ਕੀ ਹੈ, ਤੁਹਾਡੀ ਸ਼ੈਲੀ ਕੀ ਹੈ, ਤੁਸੀਂ ਕਿਸ ਉਹ 'ਚੋਂ ਆਉਂਦੇ ਹੋ। ਤੇ ਰਕੇਸ਼ ਟਕੈਤ ਕਹਿੰਦਾ ਠੀਕ ਹੈ, ਤਕਲੀਫ ਹੋ ਸਕਦੀ ਹੈ ਕਿ ਅਗਲੇ ਦਾ ਮੁੰਡਾ ਸਾਲ ਤੋਂ ਅੰਦਰ ਹੈ, ਪਰ ਜਿਨ੍ਹਾਂ ਦੇ ਮੁੰਡੇ ਦੁਨੀਆ ਤੋਂ ਹੀ ਚਲੇ ਗਏ ਉਹਨਾਂ ਦੀ ਕੀ ਬੀਤੀ ਹੋਊਗੀ, ਜਿਨ੍ਹਾਂ ਦੇ ਬੱਚੇ ਗਏ ਸੀ ਆਪਣੇ ਹੱਕਾਂ ਲਈ ਤੇ ਮੁੜ ਕੇ 4 ਮੋਢਿਆਂ ਤੇ ਆਏ, ਸੋ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤੀ ਆ। ਉਹ ਦਰਦ ਕਿਉਂ ਨਹੀਂ ਅਜਿਹੇ ਲੀਡਰਾਂ ਨੂੰ, ਲੋਕ ਨੁਮਾਇੰਦਿਆਂ ਨੂੰ ਸਮਝ ਆਉਂਦਾ। ਔਰ ਹਜੇ ਵੀ ਉਹ ਲੋਕਾਂ ਨੂੰ ਕਹਿੰਦਾ ਤੁਸੀਂ ਮੈਨੂੰ ਤਾਕਤ ਦੇ ਕੇ ਰੱਖਿਓ, ਮੈਂ ਇਹਨਾਂ ਨੂੰ ਸਿੱਧੇ ਕਰਕੇ ਰੱਖੂੰਗਾ। ਮਤਲਬ ਤੁਸੀਂ ਉਸ ਤਾਕਤ ਦੀ ਵਰਤੋਂ ਕਿਸ ਕੰਮ ਲਈ ਕਰਨਾ ਚਾਹੁੰਦੇ ਹੋ ਔਰ ਕਿਸ ਕੰਮ ਲਈ ਤੁਹਾਨੂੰ ਚੁਣਿਆ। ਇਹ ਇੱਕ ਦ੍ਰਿਸ਼ ਇੱਕ MP ਦੇ ਹਿਸਾਬ ਨਾਲ ਇਸ ਸੱਤਾ ਦਾ, ਇਸ ਤਾਕਤ ਦਾ ਇੱਕ ਸਾਹਮਣੇ ਆ ਰਿਹਾ, ਜਦੋਂ ਕਿ ਯੂਪੀ ਦੇ ਵਿੱਚ ਹੁਣ ਪਾਰਟੀ ਦੇ ਅੰਦਰ ਖਾਸਾ ਖਿਲਾਰਾ ਹੈ। ਇੱਕ ਪਾਸੇ ਮਤਲਬ ਕਿ ਉਹਨਾਂ ਦੇ ਪਾਰਟੀ ਦੇ ਸੰਗਠਨ ਦੇ ਨੁਮਾਇੰਦੇ, ਉਪ ਮੁੱਖ ਮੰਤਰੀ, ਦੂਏ ਪਾਸੇ ਯੋਗੀ। ਕੱਲ ਬੀਜੇਪੀ ਦੀ ਆਪਣੇ ਦਫ਼ਤਰ 'ਚ ਬੈਠਕ ਸੀ, ਯੋਗੀ ਜੀ ਉੱਥੇ ਪ੍ਰਗਟ ਹੀ ਨਹੀਂ ਹੋਏ। ਸੋ ਇਸ ਲਈ ਉਹ ਬਖੇੜਾ ਸ਼ੁਰੂ ਹੋ ਗਿਆ। ਕੇਂਦਰ ਦੇ ਕੋਲ JP ਨੱਡਾ ਦੇ ਕੋਲ, ਅਮਿਤ ਸ਼ਾਹ ਕੋਲ ਅੱਡੋ ਅੱਡ ਜਾ ਰਹੇ ਨੇ ਲੀਡਰ। ਕੇਸ਼ਵ ਜੀ ਅੱਡ ਜਾਂਦੇ ਨੇ, ਯੋਗੀ ਜੀ ਅੱਡ ਜਾਂਦੇ ਨੇ। ਸੋ ਕਿਤੇ ਉਹ ਪਾੜਾ ਬੀਜੇਪੀ ਦੇ ਅੰਦਰ ਇੱਕ ਆਪਣਾ ਖਿਲਾਰਾ ਵੀ ਸ਼ੁਰੂ ਹੋ ਗਿਆ। ਔਰ ਇਹ ਲਗਭਗ ਹਰ ਥਾਂ ਜਦੋਂ ਤੁਸੀਂ ਤਾਕਤ 'ਚ ਆ ਜਾਓਗੇ, ਸੱਤਾ 'ਚ ਆ ਜਾਓਗੇ, ਫਿਰ ਪਤਾ ਲੱਗਦਾ ਨਾ, ਤੁਹਾਡੇ ਰੰਗ ਤਾਂ ਫਿਰ ਪਤਾ ਲੱਗਣੇ ਆ। ਚਾਹੇ ਉਹ ਪਰਿਵਾਰਵਾਦ ਵਾਲਾ ਹੈ, ਚਾਹੇ ਉਹ ਸੱਤਾ ਮੰਨਣ ਵਾਲਾ ਹੈ, ਚਾਹੇ ਉਹ ਕੱਪੜਿਆਂ ਵਾਲਾ ਹੈ, ਚਾਹੇ ਉਹ ਗੁੰਡਾਗਰਦੀ ਵਾਲਾ। ਸੋ ਹੁਣ ਉਹ ਪਰਤਾਂ ਹਟਣ ਲੱਗੀਆਂ ਨੇ। ਸੋ ਉਹ ਇਸ ਘਟਨਾਕ੍ਰਮ ਨੇ, ਤਾਜ਼ੇ ਬੋਲਾਂ ਨੇ ਕਿਸਾਨਾਂ ਨੂੰ ਨਵੀਂ ਤਾਕਤ ਦੇ ਦਿੱਤੀ ਹੈ। ਇਸ ਲਈ ਮੈਨੂੰ ਲੱਗਦਾ ਇਹ ਟੈਨੀ ਨੇ ਕਿਸਾਨਾਂ ਲਈ ਮੁਸੀਬਤ ਨਹੀਂ ਛੇੜੀ, ਆਪਣੇ ਲਈ ਨਵੀਂ ਮੁਸੀਬਤ ਖੜੀ ਕਰ ਲਈ ਹੈ। ਇਹਦੇ ਨਾਲ ਉਹਨਾਂ ਦੀ ਲੜਨ ਦੀ ਤਾਕਤ ਵੱਧ ਜਾਣੀ ਹੈ ਔਰ ਟੈਨੀ ਦੀ ਮੁਸੀਬਤਾਂ ਵਧਣਗੀਆਂ। ਜੀ ਬਿਲਕੁਲ। ਅਗਲੀ ਖਬਰ ਦੀ ਗੱਲ ਕਰੀਏ ਸ਼ਰਮਾ ਜੀ, ਤੇ NRIs ਦੇ ਲਈ ਕੋਈ ਸਰਕਾਰ ਸਕੀਮ ਲਈ ਹੈ ਪੰਜਾਬ ਸਰਕਾਰ, ਪਰ ਉਸ ਤੋਂ ਬਾਅਦ ਸਵਾਲ ਉੱਠਣ ਲੱਗ ਪਏ ਨੇ ਕਿ ਰੱਜਿਆਂ ਨੂੰ ਕਿਉਂ ਰਜਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ। ਪ੍ਰਵੀਨ ਜੀ, ਚੰਡੀਗੜ੍ਹ ਦਾ ਇੱਕ ਨਾਮੀ ਵੱਡਾ ਅੰਗਰੇਜ਼ੀ ਅਖਬਾਰ ਹੈ ਜੀ, ਉਸ ਅਖਬਾਰ ਦੇ ਹਵਾਲੇ ਨਾਲ ਅਵਤਾਰ ਟਹਿਣਾ ਨੇ, ਨਿਊਜ਼ੀਲੈਂਡ ਨੇ, ਆਪਣੇ ਅਜ਼ੀਜ਼ ਮਿੱਤਰਾਂ 'ਚ ਵੀ ਆਉਂਦੇ ਨੇ। ਸੋ ਪੱਤਰਕਾਰੀ ਨਾਲ ਸੰਬੰਧ ਰੱਖਦੇ, ਤੁਸੀਂ ਜਾਣਦੇ ਹੋ ਉਹਨਾਂ ਨੂੰ ਚੰਗੀ ਤਰ੍ਹਾਂ। ਸੋ ਅਵਤਾਰ ਟਹਿਣਾ ਹੋਰਾਂ ਦੀ ਸੰਪਾਦਕੀ ਮੈਂ ਕੱਲ ਪੜ੍ਹ ਰਿਹਾ ਸੀ ਜੀ, ਤੇ ਉਹਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਕਿ NRIs ਦੇ ਲਈ ਜਿਹੜੀ ਯੋਜਨਾ ਪੰਜਾਬ ਸਰਕਾਰ, ਉਸ ਅਖਬਾਰ ਦੀ ਖਬਰ ਦੇ ਹਵਾਲੇ ਉਹਨਾਂ ਨੇ ਗੱਲ ਕੀਤੀ ਕਿ ਭਾਈ ਰੱਜਿਆਂ ਨੂੰ ਰਜਾਉਣ ਦੀ ਕੀ ਲੋੜ ਹੈ। ਤੁਹਾਡੇ ਯਾਦ ਹੋਏਗਾ ਪ੍ਰਵੀਨ ਜੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਸੀ। ਅਮਰਿੰਦਰ ਨੇ NRIs ਦੇ ਬੱਚਿਆਂ ਦੇ ਲਈ ਜਾਂ NRIs ਨੂੰ ਲਵਾਉਣ ਦੇ ਲਈ, ਆਪਣੇ ਨਾਲ ਲਿਆਉਣ ਦੇ ਲਈ ਇੱਕ ਯੋਜਨਾ ਲਿਖੀ ਸੀ, ਜੜ੍ਹਾਂ ਨਾਲ ਜੋੜੋ। ਸੋ ਜੜ੍ਹਾਂ ਨਾਲ ਜੋੜੋ ਦਾ ਉਹਨਾਂ ਦਾ ਫਾਰਮੂਲਾ ਸੀਗਾ ਕਿ ਤੁਹਾਡੀ ਦੂਜੀ ਪੀੜ੍ਹੀ ਦੇ ਬੱਚੇ, ਤੀਜੀ ਪੀੜ੍ਹੀ ਦੇ ਬੱਚੇ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਉਹ ਬੱਚੇ ਜਿਹੜੇ ਜਨਮੇ ਹੀ ਵਿਦੇਸ਼ਾਂ ਦੀ ਧਰਤੀ ਤੇ ਨੇ, ਕੈਨੇਡਾ, ਅਮਰੀਕਾ ਜਾਂ ਹੋਰ ਮੁਲਕਾਂ 'ਚ ਉੱਥੇ ਜਨਮੇ ਨੇ, ਉਹ ਲਗਭਗ ਪੰਜਾਬ ਆਏ ਨਹੀਂ ਜਾਂ ਆਏ ਨੇ ਸਿਰਫ ਕਿਸੇ ਵਿਆਹ ਤੇ ਕਿਸੇ ਪ੍ਰੋਗਰਾਮ ਤੇ। ਸੋ ਉਹਨਾਂ ਨੂੰ ਪੰਜਾਬ ਨਾਲ ਜੋੜਨ ਦੀ ਇੱਕ ਯੋਜਨਾ ਲੈ ਕੇ ਕੈਪਟਨ ਅਮਰਿੰਦਰ ਸਾਹਮਣੇ ਆਏ ਸੀ ਕਿ ਉਹ ਬੱਚਿਆਂ ਨੂੰ ਲਿਆਓ ਜੀ, ਅਸੀਂ ਪੰਜਾਬ ਦਿਖਾਵਾਂਗੇ, ਅਸੀਂ ਪੰਜਾਬ ਘੁਮਾਵਾਂਗੇ, ਅਸੀਂ ਉਹਨਾਂ ਨੂੰ ਜਾਣੂ ਕਰਾਵਾਂਗੇ ਆਪਣੀ ਜੜ੍ਹਾਂ ਤੋਂ। ਪਰ ਉਸ ਨੂੰ ਚੰਗਾ ਰਿਸਪੌਂਸ ਨਹੀਂ ਮਿਲਿਆ। ਹੁਣ ਉਸੇ ਯੋਜਨਾ ਦਾ ਨਵਾਂ ਰੂਪ, ਨਵਾਂ ਵਰਜਨ ਲੈ ਕੇ ਭਗਵੰਤ ਮਾਨ ਜੀ ਸਾਹਮਣੇ ਆ ਸਕਦੇ ਨੇ। ਉਹਦੀ ਤਿਆਰੀ ਪਤਾ ਲੱਗ ਰਹੀ ਹੈ ਕਿ ਹੋ ਗਈ ਹੈ। ਤੇ ਉਹ ਯੋਜਨਾ ਹੈਗੀ ਹੈ ਜੀ ਕਿ ਸੀਨੀਅਰ ਸਿਟੀਜ਼ਨ ਨੇ ਜਿਹੜੇ NRI, 60 ਸਾਲ ਤੋਂ ਉੱਪਰ ਵਾਲੇ ਜਿਹੜੇ ਪੰਜਾਬ ਨਾਲ ਸੰਬੰਧਿਤ NRIs ਨੇ, ਉਹਨਾਂ ਨੂੰ ਪੰਜਾਬ ਦੇ ਧਾਰਮਿਕ ਔਰ ਇਤਿਹਾਸਕ ਥਾਵਾਂ ਦੀ ਯਾਤਰਾ ਕਰਾਉਣੀ ਆ ਭਗਵੰਤ ਮਾਨ ਜੀ ਨੇ ਸਰਕਾਰੀ ਖਰਚੇ ਤੇ ਜੀ। ਤੇ ਇਹ 7.5 ਕਰੋੜ ਚ ਪੈਣੀ ਆ ਜਨਾਬ 5 ਸਾਲ ਦੇ ਵਿੱਚ। 7.5 ਕਰੋੜ ਦਾ ਖਰਚਾ ਪੰਜਾਬ ਸਰਕਾਰ। ਹੁਣ ਯੋਜਨਾ ਕੀ ਆ? ਯੋਜਨਾ ਇਹ ਹੈ ਕਿ 15 ਦਾ ਵਿਅਕਤੀਆਂ ਦਾ ਟੂਰ ਗਰੁੱਪ ਬਣੇਗਾ ਔਰ ਸਾਲ ਚ 10 ਟੂਰ ਇਹੋ ਜਿਹੇ ਹੋਇਆ ਕਰਨਗੇ। ਮਤਲਬ ਇੱਕ ਗਰੁੱਪ ਦੇ ਵਿੱਚ 15 ਮੈਂਬਰ ਤੇ ਇੱਕ ਟੂਰ 15 ਮੈਂਬਰਾਂ ਦਾ ਜਾਏਗਾ ਤੇ ਸਾਲ ਚ ਜੇ 10 ਜਾਣਗੇ ਤਾਂ 150 NRI। ਸੋ 150 NRIਆਂ ਨੂੰ ਟੂਰ ਕਰਾ ਕੇ ਸਾਲ ਚ, ਤੇ ਉਹਦੇ ਪ੍ਰਚਾਰ ਤੇ ਕਿੰਨਾ ਖਰਚਣਾ ਮੈਨੂੰ ਨਹੀਂ ਪਤਾ, ਪਰ ਇਸ ਯੋਜਨਾ ਤੇ 5 ਸਾਲਾਂ ਚ 7.5 ਕਰੋੜ ਖਰਚਾ ਆਉਣਾ। ਇਹ ਹੋ ਸਕਦਾ ਕਿ 70 ਕਰੋੜ ਉਹਦੇ ਪ੍ਰਚਾਰ ਤੇ ਖਰਚਣਾ ਕਿ NRIਆਂ ਨੂੰ ਅਸੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ, ਇਹਨਾਂ ਨੂੰ ਇਤਿਹਾਸਕ ਥਾਵਾਂ ਦੀ। ਪ੍ਰਵੀਨ ਜੀ, ਇਸ ਯੋਜਨਾ ਦੇ ਵਿੱਚ ਜਿਹੜਾ ਪਹਿਲਾ ਪੜਾਅ ਹੈ ਉਹ ਇਹ ਆ
ਕਿ NRI ਖੁਦ ਆਪਣੇ ਖਰਚੇ ਤੇ ਜਹਾਜ਼ ਲੈ ਕੇ ਪੰਜਾਬ ਆਉਣਗੇ, ਟਿਕਟ ਆਪਣੀ ਖਰੀਦਣਗੇ ਆਉਣ ਜਾਣ ਦੀ, ਜੀ ਪੰਜਾਬ ਆ ਜਾਣਗੇ। ਪੰਜਾਬ ਚੋਂ ਅਸੀਂ ਬੱਸ ਰਾਹੀਂ ਲੈ ਕੇ ਜਾਈਏ, ਅਸੀਂ ਕਾਰ ਰਾਹੀਂ ਲੈ ਕੇ ਜਾਈਏ, ਅਸੀਂ ਟੈਂਪੂ ਰਾਹੀਂ ਲੈ ਕੇ ਜਾਈਏ, ਅਸੀਂ ਜਹਾਜ਼ ਰਾਹੀਂ ਲੈ ਕੇ ਜਾਈਏ, ਉਹ ਪੰਜਾਬ ਸਰਕਾਰ ਦਾ ਖਰਚਾ। ਉਹਨਾਂ ਦਾ ਰਹਿਣਾ ਔਰ ਕਮਾਉਣਾ ਜੀ ਇੱਥੇ ਪੰਜਾਬ ਸਰਕਾਰ ਦਾ। ਭਾਈ ਜਿਹੜਾ ਕੈਨੇਡਾ ਤੋਂ, ਅਮਰੀਕਾ ਤੋਂ, ਨਿਊਜ਼ੀਲੈਂਡ ਤੋਂ, ਇੰਗਲੈਂਡ ਤੋਂ ਜਹਾਜ਼ ਲੈ ਕੇ ਪੰਜਾਬ ਆ ਸਕਦਾ, ਉਹ ਦਰਬਾਰ ਸਾਹਿਬ ਵੀ ਆਪ ਜਾ ਸਕਦਾ, ਉਹ ਬਾਘਾ ਬਾਰਡਰ ਦੇਖਣ ਵੀ ਆਪ ਜਾ ਸਕਦਾ ਜੀ ਬਿਲਕੁਲ। ਜੇਕਰ ਉਸਨੇ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਤਾਂ ਉਹ ਆਪ ਜਾਏਗਾ। ਜੇ ਕੋਈ ਹਿੰਦੂ ਭਾਈਚਾਰੇ ਵਾਲਾ ਤਾਂ ਨਾਲ ਨੈਣਾ ਦੇਵੀ ਜਾਇਆ ਹੋਊਗਾ, ਜਵਾਲਾ ਜੀ ਜਾਇਆ ਹੋਊਗਾ, ਉਹ ਆਪ ਜਾਏ ਹੋਣਗੇ। ਸੋ ਜਿਹੜਾ ਏਡੀ ਦੂਰੋਂ ਆ ਸਕਦਾ ਉਹ ਇੱਥੇ ਵੀ ਜਾ ਸਕਦਾ। ਹਾਂ, NRIs ਤਾਂ ਖੁਦ ਇੱਥੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਗੁਰੂ ਘਰਾਂ ਦੀ ਸੇਵਾ, ਸਕੂਲਾਂ ਦੀ ਸੇਵਾ, ਲਾਇਬ੍ਰੇਰੀਆਂ ਦੀ ਸੇਵਾ, ਪਿੰਡ ਦੇ ਵਿਕਾਸ ਦੇ ਲਈ ਜਾਂ ਆਪਣੇ ਪਰਿਵਾਰ ਲੋੜਵੰਦ ਬੰਦਿਆਂ ਦੀ ਮਦਦ ਦੇ ਲਈ ਵੱਡਾ ਯੋਗਦਾਨ ਪਾਉਂਦੇ ਨੇ। ਕੋਈ ਖੇਡਾਂ 'ਚ ਪਾ ਰਿਹਾ, ਕੋਈ ਵਾਤਾਵਰਨ 'ਚ ਪਾ ਰਿਹਾ, ਤੁਸੀਂ ਉਹਨਾਂ ਨੂੰ ਕੀ ਰਜਾਓਗੇ? ਸੋ ਜਿਹੜਾ 60 ਸਾਲ ਦੀ ਉਮਰ ਦੇ ਵਿੱਚ ਬਾਹਰਲੇ ਮੁਲਕ 'ਚ ਬੈਠਾ ਹੈ ਤੇ ਉਹ ਇੰਨਾ ਕੁ ਤਾਂ ਹੈ ਨਾ ਕਿ ਉਹ ਇੰਨਾ ਸਮਰੱਥ ਹੈ ਕਿ ਉਹ ਆਪਣੇ ਥਾਵਾਂ ਦੇ ਆਪਣੀ ਯਾਤਰਾਵਾਂ ਆਪ ਕਰ ਸਕਦਾ। ਸੋ ਉਹਨਾਂ ਨੂੰ ਲਵਾਉਣ ਦੀ ਯੋਜਨਾ, ਇਹਦਾ ਮਤਲਬ ਸਿਰਫ NRIਆਂ ਨੂੰ ਇਹ ਦੱਸਣ ਲਈ ਕਿ NRIਆਂ ਦਾ ਸਾਨੂੰ ਫਿਕਰ ਹੈ। ਪ੍ਰਵੀਨ ਜੀ, ਕਿਹੜੀ ਪਾਰਟੀ ਹੈ ਜਿਹਨੇ NRIਆਂ ਤੋਂ ਝੋਲੇ ਨਹੀਂ ਭਰਾਏ? ਕਿਹੜੀ ਪਾਰਟੀ ਹੈ ਜਿਹਨੇ NRIਆਂ ਤੋਂ ਫੰਡ ਨਹੀਂ ਲਿਆ? ਤੇ ਤੁਸੀਂ ਉਹਨਾਂ ਦੇ ਫੰਡ ਨਾਲ ਚੱਲਣ ਵਾਲੀਆਂ ਪਾਰਟੀਆਂ, ਉਹਨਾਂ ਤੋਂ ਝੋਲੀ ਅੱਡਣ ਵਾਲੀਆਂ ਪਾਰਟੀਆਂ 'ਚ ਕਹਿੰਦੇ ਅਸੀਂ ਯਾਤਰਾਵਾਂ ਕਰਾਵਾਂਗੇ। ਦੂਸਰੀ ਗੱਲ, ਜੇ NRIਆਂ ਦਾ ਇੰਨਾ ਫਿਕਰ ਹੈ ਜੀ ਤਾਂ ਯਾਤਰਾ ਦੀ ਉਹਨਾਂ ਨੂੰ ਲੋੜ ਨਹੀਂ। ਯਾਤਰਾ ਉਹ ਆਪ ਵੀ ਕਰ ਲੈਣਗੇ ਤੇ ਆਪਣੇ ਕਈ ਸਾਥੀਆਂ ਨੂੰ ਵੀ ਕਰਾ ਲੈਣਗੇ ਜਿਹੜੇ ਨਹੀਂ ਜਾ ਪਾਉਂਦੇ। ਹਾਂ, ਉਹਨਾਂ ਦੇ ਮਸਲੇ ਹੱਲ ਕਰਨ ਲਈ ਕੀ ਕਰੋਗੇ? ਪੰਜਾਬ 'ਚ NRI ਥਾਣਿਆਂ 'ਚ ਮਾਮਲੇ ਸਾਲਾਂ ਦੇ ਰੁਲਦੇ ਨੇ, ਪੰਜਾਬ 'ਚ NRI ਅਦਾਲਤਾਂ 'ਚ ਮਾਮਲੇ ਸਾਲਾਂ ਦੇ ਰੁਲਦੇ ਨੇ, ਪਿੰਡ ਦੀਆਂ ਪੰਚਾਇਤਾਂ ਦੇ ਵਿੱਚ NRIਆਂ ਦੇ ਮਾਮਲੇ ਕਿੰਨੇ ਰੁਲਦੇ ਨੇ, ਉਹਨਾਂ ਦੀ ਜ਼ਮੀਨਾਂ ਦਾ ਮਾਮਲਾ, ਘਰ ਦਾ ਮਾਮਲਾ, ਉਹਨਾਂ ਦੇ ਬਾੜਿਆਂ ਦਾ ਮਾਮਲਾ, ਉਹ ਕਿੰਨੇ ਕਬਜ਼ਿਆਂ ਦੇ ਮਾਮਲੇ ਨੇ ਫਿਰ ਉਹਨਾਂ ਦੇ ਕਿਸੇ ਦਾ ਵਿਆਹ ਦਾ ਮਾਮਲਾ, ਕਿਸੇ ਦੀ ਕੋਈ ਲੈਣਦਾਰੀ ਦਾ ਮਾਮਲਾ। ਪ੍ਰਵੀਨ ਜੀ, ਪੰਜਾਬ ਦੇ NRIs ਪੰਜਾਬ ਆ ਕੇ ਦਰਬਾਰ ਸਾਹਿਬ ਜਾਣਾ ਲੋਚਦੇ ਨੇ, ਦੁਰਗਿਆਣਾ ਮੰਦਿਰ ਜਾਣਾ ਲੋਚਦੇ ਨੇ, ਜਲਿਆਂਵਾਲੇ ਬਾਗ ਜਾਣਾ ਲੋਚਦੇ ਨੇ, ਹੋਰ ਇਤਿਹਾਸਕ ਥਾਵਾਂ ਤੇ ਜਾਣਾ ਲੋਚਦੇ ਨੇ, ਪਰ ਪੰਜਾਬ 'ਚ ਆਪਣੇ ਪਿੰਡ ਰਹਿਣੋਂ ਡਰਦੇ ਨੇ, ਆਪਣੇ ਸ਼ਹਿਰ ਰਹਿਣੋਂ ਡਰਦੇ ਨੇ। ਉਹਨਾਂ ਨੇ ਕਿਸੇ ਨੇ ਫਲੈਟ ਲਏ ਨੇ, ਕਿਸੇ ਨੇ ਹੋਟਲ ਬੁੱਕ ਕਰਾਏ ਨੇ, ਕੋਈ ਚੰਡੀਗੜ੍ਹ ਆ ਕੇ ਰਹਿੰਦਾ, ਕੋਈ ਮੋਹਾਲੀ ਆ ਕੇ ਰਹਿੰਦਾ, ਕੋਈ ਦਿੱਲੀ ਜਾ ਕੇ ਰਹਿੰਦਾ। ਉਹ ਡਰਦੇ ਨੇ ਕਿ ਸਾਡਾ ਕਿਤੇ ਕੋਈ ਉਹੀ ਕਿਸੇ 'ਚ ਨਾਂ ਲਿਖਾ ਦੇਣ, ਸਾਡਾ ਉੱਥੇ ਰੱਖ ਹੋ ਜਾਵੇ ਪਾਸਪੋਰਟ। ਆਹ ਜਿਹੜੀ ਫਿਕਰਮੰਦੀ ਆ, ਸੋ ਉਹਨਾਂ ਮਸਲਿਆਂ ਚੋਂ ਕੱਢਣ ਲਈ ਸਰਕਾਰ ਕੋਲ ਕੀ ਯੋਜਨਾ ਕਿ ਪੰਜਾਬ ਸਰਕਾਰ ਜਿਹੜੇ ਕੰਮਾਂ ਲਈ ਕੰਮ ਆਉਣੀ ਚਾਹੀਦੀ ਹੈ NRI ਦੇ ਲਈ, ਉਸ ਦੇ ਉੱਤੇ ਗੌਰ ਕਰੇ, ਉਹਨਾਂ ਦੇ ਮਸਲੇ ਹੱਲ ਕਰਨ ਲਈ ਜਾਵੇ। ਸਿਰਫ ਆ ਯੋਜਨਾ ਨੂੰ ਲਿਆ ਕੇ ਤੇ ਫਿਰ ਉਸ ਨੂੰ ਮਤਲਬ ਕਿ ਤੁਸੀਂ ਇਸ਼ਤਿਹਾਰਾਂ ਰਾਹੀਂ ਵੇਚਣ ਦੀ ਯੋਜਨਾ, ਇਹਨੂੰ ਨਜ਼ਰਸਾਨੀ ਕਰਨ ਦੀ ਲੋੜ ਆ। ਇਹ ਪੈਸੇ ਦੀ ਬਰਬਾਦੀ ਕਰਨ ਦੀ ਲੋੜ ਨਹੀਂ। NRI ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹਨਾਂ ਤੇ ਸਰਕਾਰ ਗੌਰ ਕਰੇ, ਜਿਹੜੇ ਉਹ ਹੱਲ ਭਾਲਦੇ ਨੇ, ਜਿਹਦੀ ਉਹ ਲੋੜ ਹੈ। NRIs ਜਿਹੜੇ ਇੱਥੋਂ ਚਲੇ ਗਏ, ਜਿਹੜੇ ਖਾਸ ਕਰ ਬੱਚੇ ਜਾ ਰਹੇ ਨੇ, ਹੁਣ ਉਹਨਾਂ ਦੇ ਬਜ਼ੁਰਗ ਜੇ ਇਕੱਲੇ ਨੇ, ਉਹਨਾਂ ਦੀ ਸੰਭਾਲ ਦਾ ਜਿੰਮਾ ਚੱਕ ਲਓ ਕਿ ਸਰਕਾਰ ਉਹਨਾਂ ਦੇ ਬੱਚੇ ਬਣ ਕੇ ਖੜੂਗੀ। ਸੋ ਉਸ ਉੱਥੇ ਕੰਮ ਕਰਨ ਦੀ ਲੋੜ ਹੈ। ਇਹ ਕਿਤੇ ਨਾ ਕਿਤੇ ਮਤਲਬ ਕਿ ਲੋਕ ਲਵਾਉਣੀਆਂ ਯੋਜਨਾਵਾਂ ਲਿਆ ਕੇ ਭਗਵੰਤ ਮਾਨ ਹੋਰੀ ਉਹੀ ਦਿੱਲੀ ਵਾਲੇ ਫਾਰਮੂਲੇ ਤੇ ਮਾਲ ਵੇਚਣਾ ਚਾਹੁੰਦੇ ਨੇ, ਡੁਗਡੁਗੀ ਬਚਾ ਕੇ। ਤੇ ਇਹਨੂੰ ਲੈ ਕੇ NRIs ਭਰਾਵਾਂ 'ਚ ਵੀ ਚਰਚਾ ਛਿੜੀ ਹੈ ਕਿ ਕਿਹੋ ਜਿਹੀ ਯੋਜਨਾ, ਸਾਨੂੰ ਇਹਦੀ ਲੋੜ ਨਹੀਂ ਹੈ। ਸ਼ਰਮਾ ਜੀ, ਕਈ ਵਾਰੀ ਸਿਆਸੀ ਦ੍ਰਿਸ਼ ਇੰਨਾ ਕੁਲਝਣ ਤਾਲੀਆਂ ਵਾਲਾ ਹੋ ਜਾਂਦਾ ਕਿ ਆਮ ਬੰਦਾ ਭੰਬਲ ਭੂਸੇ 'ਚ ਪੈ ਜਾਂਦਾ, ਸ਼ਸ਼ੋ ਪੰਜ 'ਚ ਪੈ ਜਾਂਦਾ ਕਿ ਹੋ ਕੀ ਰਿਹਾ ਯਾਰ, ਮੇਰੀ ਸਮਝੋ ਬਾਹਰ ਕਿਉਂ। ਉਹ ਅੱਧੀ એનર્ਜੀ ਵਿਚਾਰਾ ਇਸ ਗੱਲ ਤੇ ਕਲਪਦਾ ਹੀ ਲਾ ਦਿੰਦਾ। ਆਮ ਆਦਮੀ ਪਾਰਟੀ ਵਾਲੇ ਪੰਜਾਬ 'ਚ ਕਹਿੰਦੇ ਆ ਵੀ ਇਹਨਾਂ ਨੇ ਘੁਟਾਲੇ ਕੀਤੇ ਤੇ ਅਸੀਂ ਤਾਂ ਜਿਹੜਾ ਉਹਨਾਂ ਨੂੰ ਫੜਦੇ ਆ, ਕਾਂਗਰਸੀਆਂ ਨੂੰ, ਮੰਤਰੀਆਂ ਨੂੰ, ਸੰਤਰੀਆਂ ਨੂੰ, ਅਸੀਂ ਤਾਂ ਪਿੱਛੇ ਪਏ ਹਾਂ। ਦਿੱਲੀ 'ਚ ਉਹੀ ਗੱਲ ਉਹ ਜਾ ਕੇ ਕਰ ਦਿੰਦੇ ਜਿਹੜੀ ਗੱਲ ਇੱਥੇ ਕਾਂਗਰਸ ਵਾਲੇ ਕਰੀ ਜਾਂਦੇ। ਮਨੀਸ਼ ਸਿਸੋਦੀਆ ਦੀ ਗੱਲ ਕਰਦੇ ਆ ਸ਼ਰਮਾ ਜੀ, ਦੱਸਦੇ ਆ ਵੀ ਕਿਆਸ ਰਾਈਆਂ ਨੇ, ਕੇਜਰੀਵਾਲ ਨੇ ਵੀ ਵਾਸਵਾਈਆਂ ਦਿੱਤੀਆਂ ਹੈ ਵੀ ਅਗਲੇ 2 ਦਿਨਾਂ 'ਚ ਸਿਸੋਦੀਆ ਸਾਹਿਬ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ। ਪ੍ਰਵੀਨ ਜੀ, ਦਿੱਲੀ ਦਾ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਆਮ ਆਦਮੀ ਪਾਰਟੀ ਖੁਦ ਫੜੇ ਤੇ ਬਾਹਰ ਕੱਢੇ, ਕਹਿੰਦੇ ਸੀ ਭ੍ਰਿਸ਼ਟਾਚਾਰ ਨੂੰ ਬਾਹਰ ਕਰਤਾ। ਆਮ ਆਦਮੀ ਪਾਰਟੀ ਦਾ ਪੰਜਾਬ 'ਚ ਇੱਕ ਮੰਤਰੀ ਭਗਵੰਤ ਮਾਨ ਜੀ ਫੜਨ ਤੇ ਵਿਜੀਲੈਂਸ ਕੋ ਕੇਸ ਕਰਾ ਕੇ ਅੰਦਰ ਕਰਾ ਦੇਣ ਤੇ ਕਹਿਣ ਅਸੀਂ ਭ੍ਰਿਸ਼ਟਾਚਾਰ ਬਾਹਰ ਕਰਤਾ ਜੀ। ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਸਮਿਆਂ ਦੇ ਘਪਲਿਆਂ ਦੇ ਦੋਸ਼ੀਆਂ ਦਾ ਸਾਹਮਣਾ ਕਰ ਰਹੇ 2 ਮੰਤਰੀਆਂ ਨੂੰ ਫੜ ਲਿਆ ਜਾਵੇ ਤੇ ਕਹਿਣ ਕਿ 2 ਫੜ ਲਏ, ਅੱਗੇ ਲਿਸਟ ਲੰਬੀ ਆ ਤੇ ਅਸੀਂ ਭ੍ਰਿਸ਼ਟਾਚਾਰ ਰਹਿਣ ਨਹੀਂ ਦੇਣਾ। ਤੇ ਜਦੋਂ ਆਪਣੇ ਹੀ ਮੰਤਰੀਆਂ ਦੇ ਉੱਤੇ ਜੈਨ ਤੋਂ ਲੈ ਕੇ ਸਿਸੋਦੀਆ ਤੱਕ ਕੇਂਦਰੀ ਏਜੰਸੀਆਂ ਕਾਰਵਾਈ ਕਰਨ, ਫਿਰ ਬਦਲਾਖੋਰੀ ਹੈ। ਸੋ ਇਹੀ ਗੱਲ ਕਾਂਗਰਸੀ ਕਹਿੰਦੇ ਨੇ, ਤੁਸੀਂ ਸਾਡੇ ਤੇ ਬਦਲਾਖੋਰੀ ਕਰਦੇ ਹੋ।
ਜਦੋਂ ਤੁਸੀਂ ਕਾਰਵਾਈ ਕਰਦੇ ਹੋ। ਜਦੋਂ ਬੀਜੇਪੀ ਵਾਲੀ ਸਰਕਾਰ ਤੁਹਾਡੇ ਤੇ ਕਾਰਵਾਈ ਕਰਦੀ ਆ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਬਦਲਾਖੋਰੀ ਆ। ਇਹ ਗੱਲ ਦਰੁਸਤ ਹੈ ਕਿ ਬੀਜੇਪੀ ਕੋਲ ਇਹ ਏਜੰਸੀਆਂ ਹੁਣ ਅਜਿਹੀਆਂ ਹੰਸ ਨੇ ਜਿਹੜੀਆਂ ਮੋਤੀਓ ਚੁਗਦੀਆਂ ਨੇ ਤੇ ਬਿਲਕੁਲ ਉਹਨਾਂ ਨੂੰ ਉਹ ਮੋਤੀ ਦੂਜੀ ਪਾਰਟੀਆਂ 'ਚ ਮਿਲਦੇ ਨੇ, ਆਪਣੀ ਪਾਰਟੀਆਂ ਨੂੰ ਮੋਤੀ ਨਹੀਂ ਮਿਲਦੇ, ਆਪਣੀ ਪਾਰਟੀਆਂ ਨੂੰ ਮਤਲਬ ਪੱਥਰ ਮਿਲਦੇ ਨੇ, ਉਹ ਨਹੀਂ ਚੁਗਣੇ। ਜਿਹੜਾ ਬੀਜੇਪੀ ਦੇ ਪਾਲੇ 'ਚ ਗਿਆ ਉਹਦੇ ਤੇ ਕਦੇ ਕਾਰਵਾਈ ਹੁੰਦੀ ਨਹੀਂ ਸੁਣੀ ਜੀ। ਹਾਂ, ਦੂਜੀ ਪਾਰਟੀਆਂ ਦੇ ਭ੍ਰਸ਼ਟਾਚਾਰੀਆਂ ਦੇ ਨਾਂ ਦੇ ਉੱਤੇ ਕਾਰਵਾਈ ਹੁੰਦੀ ਆ। ਮੈਂ ਕਹਿੰਦਾ ਕੁਛ ਨਾ ਕੁਛ ਜੇਕਰ ਕਿਤੇ ਅੱਗ ਲੱਗੀ ਹੈ ਤਾਂ ਹੀ ਮਤਲਬ ਜੇ ਧੂੰਆਂ ਨਿਕਲਿਆ ਤਾਂ ਕਿਤੇ ਅੱਗ ਤਾਂ ਲੱਗੀ ਹੈ। ਇਹਦੇ ਵਿੱਚ ਕੁਛ ਨਾ ਕੁਛ ਕਾਲਾ ਹੋ ਸਕਦਾ, ਪਰ ਉਹਨੂੰ ਕਿੰਨਾ ਵਧਾਉਣਾ ਹੈ ਕਿੰਨਾ ਘਟਾਉਣਾ ਹੈ। ਪਰ ਇਹ ਦੋਹਰੇ ਮਾਪਦੰਡ ਕਿਉਂ? ਤੁਸੀਂ ਕਹੋ ਸਾਡੀਆਂ ਏਜੰਸੀਆਂ ਕਾਰਵਾਈ ਕਰਨ ਤਾਂ ਜਾਇਜ਼, ਕੇਂਦਰੀ ਏਜੰਸੀਆਂ ਕਾਰਵਾਈ ਕਰਨ ਤਾਂ ਗਲਤ। ਮਨੀਸ਼ ਸਿਸੋਦੀਆ ਨੂੰ ਲੈ ਕੇ ਕੇਜਰੀਵਾਲ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਹਾਂ ਜੀ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ। ਹੁਣ ਕਾਰਵਾਈ ਤੋਂ ਬਾਅਦ ਉਹ ਕਹਿ ਰਹੇ ਨੇ 2 ਜਾਂ 3 ਦਿਨ ਹੈ ਸਿਸੋਦੀਆ को गिरफ्तार कर लेंगे। ਸੋ ਇਹਦਾ ਮਤਲਬ ਗ੍ਰਿਫਤਾਰੀ ਦੀ ਤਿਆਰੀ ਹੈ। ਤੇ ਭਗਵੰਤ ਮਾਨ ਜੀ ਕਹਿੰਦੇ ਨੇ, ਕਹਿੰਦੇ ਕਿ ਹਾਂ ਉਹ ਆਏ ਸੀ ਸਾਡੇ ਕੋਲ, ਕਹਿੰਦੇ ਸੀ ਕਿ ਸਾਨੂੰ ਫੜ ਲਓ, ਹੁਣ ਅਸੀਂ ਫੜ ਲਏ, ਕਹਿੰਦੇ ਹੁਣ ਭੱਜੀ ਜਾਂਦੇ ਨੇ। ਉਹ ਆਸ਼ੂ ਦੇ ਹਵਾਲੇ ਨਾਲ ਗੱਲ ਕਰੀ ਜਾਂਦੇ ਨੇ ਤੇ ਅਗਲੇ ਕਹਿੰਦੇ ਕਿ ਭਾਈ ਸਾਡੇ ਕੋਲ ਤੁਹਾਡੇ ਮੰਤਰੀ ਦਾ ਰਿਕਾਰਡ ਹੈ, ਅਸੀਂ ਤੁਹਾਡਾ ਮੰਤਰੀ ਫੜ ਲੈਣਾ। ਹੁਣ ਇਹ ਕਹਿੰਦੇ ਕਿ ਸਾਨੂੰ ਬੀਜੇਪੀ 'ਚ ਰਲਾਉਣ ਦੀ ਕਵਾਇਦ ਸੀ। ਅੱਜ ਸੰਜੇ ਜੀ ਵੀ ਬੋਲ ਰਹੇ ਨੇ ਕਿ 5-5 ਕਰੋੜ 'ਚ ਸਾਡੇ ਐਮਐਲਏ ਖਰੀਦਣ ਸੀ। ਮੈਂ ਕਹਿੰਦਾ ਦਸਤਾਵੇਜ਼ ਕਿਉਂ ਨਹੀਂ ਰੱਖਦੇ ਸਾਹਮਣੇ, ਮੀਡੀਆ ਸਾਹਮਣੇ? ਜੀ ਬਿਲਕੁਲ ਖਰੀਦਣ ਦੀ ਆਫਰ ਹੋਈ ਹੋਣੀ, ਮੰਨ ਸਕਦੇ ਆ ਕਿ ਅਸੀਂ ਬੀਜੇਪੀ ਇਸ ਰਾਹ ਤੇ ਚੱਲੀ ਹੋਣੀ, ਤਾਂ ਤੁਸੀਂ ਕਿਸੇ ਤਰੀਕਾ ਤਾਂ ਹੋਊਗਾ ਨਾ ਪ੍ਰਵੀਨ ਜੀ। ਤੁਹਾਨੂੰ ਜੇ ਕਿਸੇ ਨੇ ਖਰੀਦਣਾ ਤਾਂ ਤੁਹਾਡਾ ਮੁੱਲ ਪਾਉਣ ਦਾ ਕੋਈ ਤਰੀਕਾ ਤਾਂ ਹੋਊਗਾ, ਕੋਈ ਆਰਟੀਜੀਐਸ, ਕੋਈ ਐਨਐਫਟੀ ਹੈ, ਕੋਈ ਕੈਸ਼ ਟ੍ਰਾਂਜੈਕਸ਼ਨ, ਕੋਈ ਝੋਲਾ ਲਿਆ ਕੇ ਥੈਲਾ ਫੜਾਉਣ ਦੀ ਕੋਸ਼ਿਸ਼ ਕਿਤੇ ਤਾਂ ਹੋਊਗਾ ਨਾ। ਜੀ। ਸੋ ਐ ਮੂੰਹ ਜ਼ਬਾਨੀ ਕਿਵੇਂ ਹੋ ਜਾਂਦਾ ਸੌਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਸੋ ਦੱਸਣ ਦਾ ਸਹੀ ਉਹ ਤੱਥ ਰੱਖਣੇ ਚਾਹੀਦੇ ਨੇ। ਇਸ ਲਈ ਆਮ ਆਦਮੀ ਪਾਰਟੀ ਆਪਣੇ ਹੀ ਜਾਲ ਦੇ ਵਿੱਚ ਬੇਸ਼ੱਕ ਬੇਦਾਗ ਹੋਵੇ, ਬੇਸ਼ੱਕ ਰਾਜਨੀਤੀ ਦਾ ਸ਼ਿਕਾਰ ਹੋਵੇ, ਪਰ ਦੋਹਰੇ ਮਾਪਦੰਡਾਂ ਕਾਰਨ ਆਪ ਵੀ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਆ। ਪੰਜਾਬ ਆਸ਼ੂ ਦੀ ਕਾਰਵਾਈ ਤੋਂ ਸੰਤੁਸ਼ਟ ਹੈ, ਪੰਜਾਬ ਸਾਧੂ ਸਿੰਘ ਧਰਮਸੋਤ ਦੀ ਕਾਰਵਾਈ ਤੋਂ ਸੰਤੁਸ਼ਟ ਹੈ। ਪੰਜਾਬ ਦੇ ਲੋਕ ਤਾਂ ਲੰਬੀ ਲਿਸਟ ਚੱਕੀ ਖੜੇ ਨੇ, ਜਿਹੜੀ ਕੈਪਟਨ ਕੋਲ ਵੀ ਉਹਦੇ ਨਾਲ ਵੀ ਵੱਧ ਲਿਸਟ ਚੱਕੀ ਖੜੇ ਨੇ ਕਿ ਕਰੋ ਇਹਨਾਂ ਤੇ ਕਾਰਵਾਈ। ਪੰਜਾਬ ਤਾਂ ਮੰਗ ਕਰਦਾ ਕਿ ਕਦੋਂ ਫੀਤਾ ਲੈ ਕੇ ਜਾਓਗੇ ਸਿਸਮਾ, ਕਦੋਂ ਜਾਓਗੇ ਸੁਖ ਵੇਲਾ, ਉੱਥੇ ਕਾਰਵਾਈ ਕਦੋਂ ਹੋਊਗੀ, ਉਹਨਾਂ ਦੇ ਕਦੋਂ ਖੁੰਝੇ ਫਰੋਲੋਗੇ। ਪੰਜਾਬ ਤਾਂ ਇਹ ਵੀ ਮੰਗ ਕਰਦਾ, ਪਰ ਪੰਜਾਬ ਇਹ ਵੀ ਮੰਗ ਕਰਦਾ ਹੈ ਕਿ ਤੁਸੀਂ ਉਹੇ ਜਿਹੀ ਹੀ ਆਪਣੇ ਤੇ ਵੀ ਰੱਖੋ। ਜੇ ਸਿਸੋਦੀਆ ਦੀ ਵਾਰੀ ਆਈ ਆ ਤਾਂ ਜੇ ਤੁਸੀਂ ਸਪਾਰਕ ਸਾਪ ਉਹਦਾ ਛੱਡੋ, ਉਹਦਾ ਤੇ ਜਾ ਕੇ ਬੈਠ ਜਾਓ ਈਡੀ ਦੇ ਘਰ ਮੂਰੇ, ਬੈਠ ਜਾਓ ਜਾ ਕੇ ਸੀਬੀਆਈ ਦੇ ਘਰ ਮੂਰੇ ਕਿ ਲਓ ਜੀ ਕਰੋ ਗ੍ਰਿਫਤਾਰ ਸਾਨੂੰ, ਅਸੀਂ ਆਏ ਆਪਾਂ ਡਰਾਮਾ ਕਰਨਾ ਜਾਏ ਜਿਵੇਂ ਕਾਂਗਰਸੀ ਗਏ ਸੀ ਕੱਟ ਕਰਕੇ। ਸੋ ਇਸ ਲਈ ਅਗਲਿਆਂ ਨੇ ਫਿਰ ਕੰਘੀ ਵੀ ਨਹੀਂ ਕਰਨ ਦਿੱਤੀ, ਅਗਲਿਆਂ ਨੇ ਹਜਾਮਤ ਵੀ ਨਹੀਂ ਕਰਨ ਦਿੱਤੀ, ਫਿਰ ਉੱਥੋਂ ਚੱਕਿਆ। ਸੋ ਇਸ ਲਈ ਉਹ ਕਾਂਗਰਸੀਆਂ ਨਾਲ ਡਰਾਮਾ ਨਾ ਹੋਵੇ ਕਿ ਦਲ ਬਲ ਲੈ ਕੇ ਜਾਓ ਜਾ ਕੇ ਸਰੈਂਡਰ ਕਰ ਦਿਓ। ਸੋ ਇਸ ਲਈ ਕਿਤੇ ਨਾ ਕਿਤੇ ਇਹ ਸਿਰਫ ਤੇ ਸਿਰਫ ਰਾਜਨੀਤਿਕ ਡਰਾਮੇ ਹੋ ਰਹੇ ਨੇ, ਚਾਹੇ ਉਧਰੋਂ ਵੀ ਚਾਹੇ ਇਧਰੋਂ ਵੀ। ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਹੋ ਰਹੀ ਆ। ਕੋਈ ਇਮਾਨਦਾਰੀ ਵਾਲਾ ਰੂਪ ਰੰਗ ਨਹੀਂ ਗਾ। ਜੇਕਰ ਇਮਾਨਦਾਰੀ ਵਾਲਾ ਮਸਲਾ ਹੋਵੇ ਪ੍ਰਵੀਨ ਜੀ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਸਾਧੂ ਸਿੰਘ ਧਰਮਸੋਤ ਚੱਕਿਆ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਆਸ਼ੂ ਚੱਕਿਆ। ਕਹਿੰਦੇ ਲਿਸਟ ਲੰਬੀ ਆ, ਸੋਨੀ ਦੀ ਵਾਰੀ ਵੀ, ਬਲਵੀਰ ਸਿੱਧੂ ਦੀ ਵਾਰੀ ਵੀ, ਸੁਖਜਿੰਦਰ ਰੰਧਾਵਾ ਦੀ ਵਾਰੀ ਵੀ, ਰਾਜਾ ਵੜਿੰਗ ਦੀ ਵਾਰੀ ਵੀ, ਲੰਬੀ ਲਿਸਟ ਆ। ਪਰ ਸਵਾਲ ਇਹ ਆ ਕਿ ਕੀ 3 ਬੰਦਿਆਂ ਨੇ ਤੇਲੂ ਰਾਮ ਫੜ ਲਿਆ ਜੀ, ਇੱਕ ਫਰਾਰ ਹੈ ਜੀ, ਇੱਕ ਆ ਜੀ, ਕੀ 3 ਬੰਦੇ ਇੰਨਾ ਘੁਟਾਲਾ ਕਰ ਗਏ? ਕੋਈ ਵੀ ਘੁਟਾਲਾ ਹੋਵੇ ਤੇ ਉਹ ਬਿਨਾਂ ਕਲਰਕ ਤੋਂ, ਬਿਨਾਂ ਸੁਪਰਡੈਂਟ ਤੋਂ, ਬਿਨਾਂ ਉਹਦੇ ਮੁਖੀ ਤੋਂ ਵਿਭਾਗ ਦੇ, ਬਿਨਾਂ ਉਹਨਾਂ ਦੇ ਵੱਡੇ ਅਧਿਕਾਰੀਆਂ ਤੋਂ, ਆਈਐਸ ਪੀਸੀਐਸ ਅਧਿਕਾਰੀਆਂ ਦੇ ਤੋਂ ਬਿਨਾਂ ਹੋ ਨਹੀਂ ਸਕਦਾ। ਇੱਕ ਦੋ ਕੋਈ ਛੋਟਾ ਮੋਟਾ ਘਟਾਲਾ ਹੋ ਸਕਦਾ ਕਿ 2-4 ਬੰਦੇ ਮਿਲ ਕੇ ਕਰ ਲੈਣ। ਜਦੋਂ ਵੱਡੇ ਘਟਾਲੇ ਹੋਣ ਕਿ ਟਰੱਕ, ਮੋਟਰਸਾਈਕਲ, ਸਕੂਟਰਾਂ 'ਚ ਬਦਲ ਜਾਣ ਤੇ ਟਨਾਂ ਦੇ ਵਿੱਚ ਅਨਾਜ ਖੁਰਦ-ਬੁਰਦ ਹੋ ਜਾਵੇ, ਤਾਂ ਉਹ ਘਟਾਲਾ ਕੱਲਾ ਆਸ਼ੂ ਕਰ ਗਿਆ ਜੀ। ਤੇ ਉਹਦੇ ਨਾਲ ਦੇ ਅਧਿਕਾਰੀਆਂ ਤੇ ਕਾਰਵਾਈ ਕਿਹੜੀ ਸਰਕਾਰ ਕਰੂਗੀ? ਮੈਨੂੰ ਝਾਤ ਮਾਰ ਕੇ ਦੱਸ ਦਿਓ ਕਿ ਕਦੇ ਬਾਦਲਾਂ ਦੇ ਰਾਜ 'ਚ ਅਧਿਕਾਰੀਆਂ ਤੇ ਕਾਰਵਾਈ ਹੋਈ ਹੋਵੇ, ਕਦੇ ਕੈਪਟਨ ਦੇ ਰਾਜ 'ਚ, ਕਦੇ ਚੰਨੀ ਦੇ ਰਾਜ 'ਚ, ਤੇ ਕਦੇ ਹੁਣ ਭਗਵੰਤ ਮਾਨ ਦੇ ਰਾਜ 'ਚ। ਕੀ ਸਿਰਫ ਰਾਜਨੀਤਿਕ ਲੀਡਰ ਵੀ ਉਹਦਾ ਹਿੱਸਾ ਨੇ, ਪਰ ਉਹਦਾ ਹਿੱਸਾ ਅਧਿਕਾਰੀ ਵੀ ਨੇ, ਮੁਲਾਜ਼ਮ ਵੀ ਨੇ। ਇਹ ਇੱਕ ਲੌਬੀ ਹੈ ਕਿ ਜੇਕਰ ਇਸ ਲੌਬੀ ਨੂੰ ਛੇੜਿਆ, ਕਿਉਂਕਿ ਉਹਨਾਂ ਅਧਿਕਾਰੀਆਂ ਨੇ ਕਾਰਵਾਈ ਕਰਨੀ ਹੁੰਦੀ ਹੈ, ਉਹਨਾਂ ਅਧਿਕਾਰੀਆਂ ਨੇ ਚਲਾਨ ਤਿਆਰ ਕਰਨਾ, ਉਹਨਾਂ ਅਧਿਕਾਰੀਆਂ ਨੇ ਚਾਰਜ ਸ਼ੀਟ ਬਣਾਉਣੀ, ਉਹਨਾਂ ਅਧਿਕਾਰੀਆਂ ਨੇ ਦਸਤਾਵੇਜ਼ ਤਿਆਰ ਕਰਨੇ ਨੇ। ਸੋ ਅਧਿਕਾਰੀ ਨੂੰ, ਆਪਣੇ ਭਾਈਚਾਰੇ ਨੂੰ ਬਚਾਉਂਦਾ ਹੈ ਤੇ ਰਾਜਨੀਤਿਕ ਲੋਕ ਆਪਣਿਆਂ ਤੇ ਕਾਰਵਾਈ ਕਰਦੇ ਨੇ। ਕਿ ਇਹ ਇੱਕ ਪੜਾਅ ਮੰਨਿਆ ਜਾਵੇ? ਹਾਂ, ਪਰ ਸਕੂਨ ਵਾਲੀ ਗੱਲ ਪ੍ਰਵੀਨ ਜੀ ਇਹ ਹੈ, ਇਹ ਸਾਰੇ ਘਟਨਾਕ੍ਰਮ 'ਚ ਜੀ, ਕਿ ਘੱਟੋ ਘੱਟ ਨਵੇਂ ਮਤਲਬ ਕਿ ਬਣੇ ਐਮਐਲਏ ਤੇ ਮੰਤਰੀ ਹਜੇ ਕੁਝ ਖਾਣ ਤੋਂ ਡਰਦੇ ਨੇ। ਇਹ ਬਹੁਤ ਚੰਗੀ ਹੈ। ਉਹ ਸਿੱਧੇ ਰੂਪ 'ਚ ਡਰ ਰਹੇ ਨੇ। ਉਹਨਾਂ ਨੂੰ ਪਤਾ
ਕਿ ਹਲੇ ਪੁਰਾਣੇ ਕਾਂਗਰਸੀਆਂ ਦੀ ਵਾਰੀ ਪਈ ਆ, ਅਕਾਲੀਆਂ ਦੀ ਵਾਰੀ ਪਈ ਆ, ਤੇ ਜੇ ਕੱਲ ਨੂੰ ਸਰਕਾਰ ਬਦਲ ਗਈ, ਕੋਈ ਹੋਰ ਆ ਗਈ, ਤਾਂ ਫਾਈਲਾਂ ਸਾਡੀਆਂ ਵੀ ਖੁੱਲਣਗੀਆਂ। ਜੀ ਬਿਲਕੁਲ। ਤੇ ਸਾਡੇ ਆਲੇ ਕੋਲ ਇੰਨੀ ਗਿਣਤੀ ਆ, 92 MLA ਆ, ਕਿ ਉਹਨੇ 5-4 ਕਾਂ ਟੰਗ ਵੀ ਦਿੱਤੇ, ਉਹਨੂੰ ਕੋਈ ਫਰਕ ਨਹੀਂ ਪੈਣਾ। ਇਸ ਲਈ ਇਹ ਵੀ ਡਰ ਖੜਾ ਕਿ ਆਪਣੇ ਵਾਲੇ ਸਾਨੂੰ ਆਪ ਇਹਨਾਂ ਸ਼ਹੀਦ ਬਣਾ ਕੇ ਟੰਗਣ ਦੀ ਕੋਸ਼ਿਸ਼ ਕਰਨ। ਸੋ ਇਸ ਲਈ ਇਹ ਇੱਕ ਚੰਗੀ ਕਾਰਵਾਈ ਆ ਕਿ ਘੱਟੋ ਘੱਟ ਵਿਜੀਲੈਂਸ ਦੇ ਹਵਾਲੇ ਨਾਲ, CBI ਦੇ ਹਵਾਲੇ ਨਾਲ, ED ਦੇ ਹਵਾਲੇ ਨਾਲ ਪੰਜਾਬ ਦਾ ਨਵਾਂ 92 MLA ਦਾ ਲੋਟ ਉਹ ਥੋੜਾ ਜਿਹਾ ਡਰ ਕੇ ਕੰਮ ਕਰਦਾ ਕਿ ਨਾ ਭਾਈ ਅਜੇ ਨਹੀਂ। ਸੋ ਆਉਣ ਵਾਲੇ ਸਮੇਂ 'ਚ ਥੋੜੀ ਜਿਹੀ ਉਡਾਰ ਭਰ ਲੈਣ ਤਾਂ ਪਤਾ ਨਹੀਂ, ਕਿਤੇ ਕਿਤੇ ਇੱਛਾ ਕਈਆਂ ਦੀ ਜਾਗਦੀ, ਉਹ ਚਰਚਾ ਸਾਹਮਣੇ ਆ ਜਾਂਦੀ ਆ, ਕਿਉਂਕਿ ਚੁੰਝ ਭਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਫਿਰ ਡਰ ਜਾਂਦੇ ਨੇ ਕਿ ਉਹ ਮੱਛੀ ਦੀ ਬਾਹਰ ਪੂੰਛ ਜੀ ਪਿਛਲੀ ਹਿੱਸੇ ਦਿਖ ਜਾਂਦੀ ਹੁੰਦੀ ਆ, ਜਿਵੇਂ ਮੂੰਹ 'ਚ ਪੜਿਆ ਹੋਵੇ। ਸੋ ਇਸ ਲਈ ਉਹ ਡਰ ਨਜ਼ਰ ਆਉਂਦਾ। ਪਰ ਕਿਤੇ ਨਾ ਕਿਤੇ ਰਾਹਤ ਆ ਕਿ ਹਲੇ ਸਿੱਧੀ ਰਾਜਨੀਤਿਕ ਧਿਰਾਂ, ਨਵੀਆਂ ਚੁਣੀਆਂ ਧਿਰਾਂ ਭ੍ਰਿਸ਼ਟਾਚਾਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਤਾਂ ਕਿ ਕੱਲ ਨੂੰ ਸਾਡੀ ਵੀ ਫਾਈਲ ਲਾਲ ਨਾ ਹੋ ਜਾਵੇ। ਜੀ ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਸ਼ਰਮਾ ਜੀ, ਤੇ ਗੱਲ ਕਰੀਏ ਫਕੀਰ ਸਾਹਿਬ ਦੀ, ਜਾਂ ਵਿਦੇਸ਼ ਮੰਤਰੀ ਦੀ ਵੀ ਕਹਿ ਸਕਦੇ ਹਾਂ, ਜਾਂ ਪ੍ਰਚਾਰ ਮੰਤਰੀ ਦੀ ਵੀ ਕਹਿ ਸਕਦੇ ਹਾਂ, ਪ੍ਰਧਾਨ ਮੰਤਰੀ ਤੇ ਪ੍ਰਚਾਰ ਮੰਤਰੀ। ਫਕੀਰ ਸਾਹਿਬ ਝੋਲਾ ਚੱਕ ਕੇ ਪੰਜਾਬ ਦੇ ਵਿੱਚ ਆ ਰਹੇ ਨੇ। ਪਿਛਲੇ ਵਾਰੀ ਜਦੋਂ ਇਹਨਾਂ ਨੂੰ ਮੁੜਨਾ ਪਿਆ ਸੀ, ਇੱਕ ਰੋਸ ਮੁਜ਼ਾਹਰੇ ਕਰਕੇ, ਛੋਟੇ ਜਿਹੇ ਰੋਸ ਮੁਜ਼ਾਹਰੇ ਤੋਂ ਡਰ ਕੇ, ਵੈਸੇ ਉਹ ਕਹਿੰਦੇ 56 ਇੰਚ ਦਾ ਸੀਨ ਹੈ, ਉਦੋਂ ਜਿਹੜੇ ਇਹਨਾਂ ਦੇ ਚਾਹੁਣ ਵਾਲੇ ਉਹ ਕਹਿੰਦੇ ਵੀ ਬੜੇ ਪੈਕੇਜ ਦੇ ਕੇ ਜਾਣੇ ਸੀ ਪੰਜਾਬ ਨੂੰ, ਤਾਂ ਘਾਟਾ ਹੀ ਬੜਾ ਪੈ ਗਿਆ। ਮੈਨੂੰ ਲੱਗਦਾ ਹੁਣ ਝੋਲੇ ਝਾਲੇ ਲੈ ਕੇ ਚੱਲ ਗਏ ਉੱਥੇ, ਖਬਰਾਂ ਗੁੱਟੀਆਂ ਦੀ ਬਰਸਾਤ ਉੱਥੋਂ ਸੁਖਵੀਰ ਬਾਦਲ ਵਾਲੇ ਟਰੱਕਾਂ ਦਾ ਡਾਲੇ ਉੱਥੇ ਖੁੱਲ ਜਾਣ, ਉੱਥੇ ਹੀ ਖੁੱਲ ਜਾਣ। ਜੀ ਪ੍ਰਵੀਨ ਜੀ, ਜਿਹੜਾ ਪਿਛਲੀ ਵਾਰ ਵਾਲਾ ਜਨਵਰੀ ਮਹੀਨੇ ਵਾਲਾ ਪਠਾਨਕੋਟ ਦੌਰਾ, ਤੇ ਉਹ ਰੈਲੀ ਤੋਂ ਪਹਿਲਾਂ ਪੁਲ ਤੇ ਰੁਕਣਾ, ਤੇ ਉਹ ਸਾਰੀ ਵੀਡੀਓ, ਸਾਰੀ ਖਬਰ, ਉਹ ਕਹਿੰਦੇ ਜੀ ਕਿ ਵੱਡਾ ਇੱਕ ਪਾੜਾ ਸੀਗਾ, ਸੁਰੱਖਿਆ 'ਚ ਇੱਕ ਵੱਡੀ ਖਾਮੀ ਸੀ, ਤੇ ਜੀ ਕਹਿੰਦੇ ਕਿ ਚੱਕ ਸਕਦੇ ਸੀ ਧਰਨਾ, ਹਟਾ ਸਕਦੇ ਸੀ ਧਰਨਾ, ਪਰ ਜੀ ਉਸ ਸਮੇਂ ਦੇ ਮੁੱਖ ਮੰਤਰੀ ਚੰਨੀ ਨੇ ਕਹਿਤਾ ਕਿ ਪਰੇਸ਼ਾਨ ਨਹੀਂ ਕਰਨੇ ਕਿਸਾਨ, ਬਦਲਵਾਂ ਰੂਟ ਨਹੀਂ ਦਿੱਤਾ। ਬੜੀਆਂ ਖਬਰਾਂ ਆਈਆਂ ਸੀ। ਤੁਸੀਂ ਮੈਨੂੰ ਦੱਸ ਦਿਓ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ? ਇੰਨੇ ਮਹੀਨਿਆਂ ਦੇ ਵਿੱਚ ਜਾਂਚ ਰਿਪੋਰਟ ਕਿੱਥੇ ਖੜੀ ਆ? ਦੋਸ਼ੀਆਂ ਦਾ ਉਸ ਘਟਨਾਕ੍ਰਮ ਲਈ ਕੌਣ ਜ਼ਿੰਮੇਵਾਰ ਆ? ਉਹਨਾਂ ਦਾ ਨਾਂ ਅਜੇ ਤੱਕ ਸਾਹਮਣੇ ਕਿਉਂ ਨਹੀਂ? ਸੀਲਬੰਦ ਰਿਪੋਰਟ ਜੁਲਾਈ ਮਹੀਨੇ ਦੀ ਪਈ ਆ ਕੋਰਟ 'ਚ, ਅਜੇ ਤੱਕ ਉਹਦਾ ਸਾਹਮਣੇ ਕਿਉਂ ਨਹੀਂ ਆਇਆ? ਉਹ ਲਿਫਾਫਾ ਕਿਉਂ ਨਹੀਂ ਖੋਲਦੇ? ਕੀ ਮਸਲਾ? ਬਿਲਕੁਲ ਬਿਲਕੁਲ। ਸੋ ਉਹ ਵੀ ਕੋਈ ਰਾਜਨੀਤਿਕ ਆ ਕਿ ਜਦੋਂ ਲੋੜ ਹੋਊਗੀ ਖੋਲਾਂਗੇ? ਹੁਣ ਤਾਜ਼ਾ ਤੁਸੀਂ ਕਿਹਾ ਕਿ ਫਕੀਰ, ਪਰ ਜਨਾਬ ਉਹ ਪੰਜਾਬ ਆ ਰਹੇ ਨੇ, ਤੇ ਪੰਜਾਬ ਇੱਥੇ ਸਾਰਿਆਂ ਨੂੰ ਰਜ਼ਾਕ ਹੀ ਭੇਜਦਾ। ਪੰਜਾਬ ਕਿਸੇ ਦੀ ਝੋਲੀ ਖਾਲੀ ਨਹੀਂ ਛੱਡਦਾ। ਔਰ ਉਹ ਆਪਾਂ ਪਹਿਲਾਂ 2-3 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਮੈਨੂੰ ਲੱਗਦਾ ਹੈ ਕਿ ਇਹ ਕੋਈ ਰੈਲੀ ਕਰਨਗੇ, ਕਿ ਇਹਨਾਂ ਨੂੰ ਪਤਾ ਨਹੀਂ ਉਸ ਸਮੇਂ ਯੂਪੀ 'ਚ ਜਾਣ ਦਾ ਮੌਕਾ ਮਿਲਣਾ, ਉੱਥੇ ਰੈਲੀ ਵੱਡੀਆਂ ਹੋਣਗੀਆਂ, ਤੇ ਪੰਜਾਬ 13 ਸੀਟਾਂ 'ਚ ਪਤਾ ਨਹੀਂ ਇਹਨੇ ਕਰਨਾ। ਔਰ ਉਹ ਸੰਕੇਤ ਹੋਊਗਾ, ਇਹਨਾਂ ਦੀ ਰੈਲੀ ਦੱਸੂਗੀ ਕਿ ਪੰਜਾਬ ਨੂੰ ਇਹਨਾਂ ਨੇ, ਬੀਜੇਪੀ ਨੇ ਕਿੰਨੀ ਕੁ ਗੰਭੀਰਤਾ ਨਾਲ ਲੈਣਾ। 24 'ਚੋਂ ਰੈਲੀ ਤੈਅ ਹੋ ਗਈ ਪ੍ਰਵੀਨ ਜੀ। ਜੀ ਵਾਟਰ ਪ੍ਰੂਫ ਟੈਂਟ ਲੱਗਿਆ ਇਸ ਵਾਰ। ਅੱਛਾ। 5000 ਬੰਦੇ ਦੇ ਬੈਠਣ ਦਾ ਪ੍ਰਬੰਧ ਆ ਜੀ, ਤੇ ਕਰੀਬ 100 ਤੋਂ ਵੱਧ ਬੱਸਾਂ ਮੋਹਾਲੀ ਚੋਂ ਆਉਣੀਆਂ ਨੇ, ਮੋਹਾਲੀ, ਫਤਿਹਗੜ੍ਹ, ਪਟਿਆਲਾ, ਇਸ ਜ਼ੋਨ ਚੋਂ, ਤੇ ਬਾਕੀ ਪੰਜਾਬ ਦੇ ਉੱਤੋਂ ਵੀ 200 ਤੋਂ ਵੱਧ ਬੱਸਾਂ ਆਉਣੀਆਂ ਨੇ। ਸੋ ਵੱਡਾ ਬੱਸਾਂ ਦਾ ਕਾਫਲਾ ਤਿਆਰ ਕਰਾਇਆ ਗਿਆ, ਵਰਕਰਾਂ ਦੀ ਡਿਊਟੀ ਲਾਈ ਗਈ ਆ। ਹੁਣ ਦੇਖਣਾ ਹੈ ਕਿ ਵਰਕਰ ਕਿੰਨੇ ਕੁ ਪਹੁੰਚਦੇ ਨੇ, ਭਾੜੇ ਦੇ ਪਹੁੰਚਦੇ ਨੇ ਕਿ ਅਸਲੀ ਭਗਤ ਪਹੁੰਚਦੇ ਨੇ। ਸੋ ਇਹ ਦੇਖਣ ਵਾਲੀ ਗੱਲ ਹੋਊਗੀ। ਫਿਰ 5000 ਤੋਂ ਵੱਧ ਮੁਲਾਜ਼ਮ, 3000 ਤੋਂ ਵੱਧ ਮੁਲਾਜ਼ਮ ਪੰਜਾਬ ਦਾ, 2000 ਤੋਂ ਵੱਧ ਮੁਲਾਜ਼ਮ ਚੰਡੀਗੜ੍ਹ ਦਾ, ਚੌਂਕਾਂ ਤੇ 2 ਦਿਨਾਂ ਦੇ ਖੜੇ ਨੇ। ਆਉਣਾ ਜਨਾਬ ਨੇ ਏਅਰਪੋਰਟ ਤੇ ਉਤਰਨਾ ਜੀ, ਉੱਥੋਂ ਹੈਲੀਕਾਪਟਰ ਰਾਹੀਂ 3 ਹੈਲੀਪੈਡ ਬਣਾ ਲਏ, ਸੜਕ ਤੋੜਤੀ, ਫੁੱਟਪਾਥ ਤੋੜਤਾ, ਉਹਦੇ ਲਈ ਨਵੇਂ ਟਰੈਕ ਬਣਾਤੇ, ਨਵੀਂ ਸੜਕ ਬਣਾਤੀ ਰਾਤੋਂ ਰਾਤ, ਫੁੱਟਪਾਥ ਤੋੜ ਕੇ ਵੀ ਉਹਨੂੰ ਚੌੜੀ ਸੜਕ ਦਾ ਰੂਪ ਦਿੱਤਾ। ਸੋ ਇਹ ਸਾਰਾ ਕੁਝ ਹੋ ਰਿਹਾ ਕਾਹਦੇ ਲਈ? ਪ੍ਰਾਈਵੇਟ ਕੈਂਸਰ ਰੋਕੋ ਹਸਪਤਾਲ ਦੇ ਉਦਘਾਟਨ ਲਈ। ਤੇ ਮੋਦੀ ਜੀ ਦੇ ਬੋਲ ਮੇਰੇ ਕੰਨਾਂ 'ਚ ਬਾਰ-ਬਾਰ ਗੂੰਜਦੇ ਨੇ, ਮੈਂ ਦੇਸ਼ ਬਿਕਨੇ ਨਹੀਂ ਦੂੰਗਾ, ਪ੍ਰਾਈਵੇਟ ਹੱਥੋਂ ਕੋ ਵੇਚ ਦੂੰਗਾ। ਜਿਨ੍ਹਾਂ ਨੇ ਮਹਾਭਾਰਤ ਪੜ੍ਹੀ ਸੁਣੀ ਦੇਖੀ ਹੋਵੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਕਹਾਇਆ ਜਾਂਦਾ ਹੈ ਆਪਣੇ ਯੁਧਿਸ਼ਠਰ ਜੀ ਤੋਂ ਕਿ ਕਹਿ ਦੋ ਜੀ ਕਿ ਅਸਤੂਥਾਮਾ ਮਰ ਗਿਆ, ਉਹ ਹਾਥੀ ਦਾ ਨਾਂ ਸੀ, ਉਹ ਅਸਤੂਥਾਮਾ ਹੱਥੇ ਮੂੰਹ 'ਚ ਕਹਿੰਦੇ ਨੇ ਜੀ, ਮਰ ਗਿਆ ਜੀ। ਸੋ ਇਸ ਲਈ ਉਹ ਇਹ ਉਵੇਂ ਹੀ, ਇਹ ਦੇਸ਼ ਵਿਕਣੇ ਨਹੀਂ ਦਊਂਗਾ ਉੱਚੀ ਕਹਿੰਦੇ ਨੇ, ਪ੍ਰਾਈਵੇਟ ਕੋ ਵੇਚ ਦੂੰਗਾ ਇਹ ਮੂੰਹ 'ਚ ਕਹਿ ਦਿੰਦੇ ਨੇ, ਮੂੰਹ 'ਚ ਕਹਿ ਦਿੰਦੇ। ਸੋ ਇਸ ਲਈ
ਉਹ ਕੱਲ ਪ੍ਰਾਈਵੇਟ ਹਸਪਤਾਲਾਂ ਦਾ ਉਦਘਾਟਨ ਆ ਔਰ ਉੱਥੇ ਇੱਕ ਲੁੱਟ ਦੀ ਵੱਡੀ ਦੁਕਾਨਾਂ ਖੁੱਲਣੀਆਂ ਨੇ। ਬੇਸ਼ੱਕ ਇਲਾਜ ਕਿੰਨਾ ਹੋਊਗਾ ਸਾਨੂੰ ਪਤਾ, ਚੰਡੀਗੜ੍ਹ ਮੋਹਾਲੀ ਦੇ ਵਿੱਚ 2 ਵੱਡੇ ਹਸਪਤਾਲ ਨੇ, ਉੱਥੋਂ ਲੋਕ ਰੋ ਕੇ ਨਿਕਲਦੇ ਨੇ ਰੋਜ਼। ਸੋ ਇਲਾਜ ਦੇ ਨਾਂ ਤੇ ਜਦੋਂ ਦੁਕਾਨਾਂ ਖੁੱਲਦੀਆਂ ਨੇ ਉਹ ਫਿਕਰਮੰਦੀ ਆ। ਔਰ ਮੋਦੀ ਜੀ ਕਾਹਦਾ ਬੜਾਵਾ ਦੇ ਰਹੇ ਨੇ। ਸੋ ਤੁਸੀਂ ਜਿਹੜੇ ਚੀਜ਼ ਦਾ ਉਦਘਾਟਨ ਕਰਨ ਆ ਰਹੇ ਹੋ ਉਹਦੇ ਨਾਲ ਰਾਜਨੀਤਿਕ ਰੈਲੀ ਕਰਨ ਆ ਰਹੇ ਹੋ, ਇਹ ਵੀ ਇੱਕ ਵੱਖਰਾ ਸਵਾਲ ਆ ਪ੍ਰਵੀਨ ਜੀ। ਜੀ ਜੀ ਉਦਘਾਟਨ ਕਰਨ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਫਿਰ ਰੈਲੀ ਕੌਣ ਕਰ ਰਿਹਾ? ਜਦੋਂ ਦੌਰਾ ਪ੍ਰਧਾਨ ਮੰਤਰੀ ਦਾ ਹੋਵੇ, ਇਹਦਾ ਮਤਲਬ ਜਹਾਜ਼ ਵੀ ਸਰਕਾਰੀ, ਤੁਹਾਡਾ ਸਿਕਿਉਰਿਟੀ ਵੀ ਸਰਕਾਰੀ, ਖਜ਼ਾਨਾ ਵੀ ਸਰਕਾਰੀ ਤੇ ਪ੍ਰਚਾਰ ਪਾਰਟੀ ਦਾ। ਤੇ ਲਾਓ ਨਾ ਪ੍ਰਧਾਨ ਮੰਤਰੀ ਉਦੋਂ ਛੁੱਟੀ 4 ਦਿਨ, ਫਿਰ ਕਹਿੰਦੇ ਪ੍ਰਧਾਨ ਮੰਤਰੀ ਛੁੱਟੀ ਨਹੀਂ ਲੈਂਦੇ। ਛੁੱਟੀ ਪਾਰਟੀ ਤੋਂ ਨਹੀਂ ਲੈਂਦੇ। ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ, ਨਰਿੰਦਰ ਮੋਦੀ ਪਾਰਟੀ ਦਾ। ਤੇ ਪਰ ਇੱਥੇ ਪ੍ਰਧਾਨ ਮੰਤਰੀ ਦਾ ਦੌਰਾ ਤੇ ਉਹ ਕਰਨਗੇ ਚੋਣ ਰੈਲੀ ਨੂੰ ਸੰਬੋਧਨ, ਗਣਾਉਣਗੇ ਪਾਰਟੀ ਦਾ ਗੁਣਗਾਨ, 24 ਲਈ ਵੋਟਾਂ ਇਕੱਠੀਆਂ ਕਰਨ ਦਾ। ਸੋ ਇਸ ਲਈ ਇਹ ਵੀ ਇੱਕ ਹਿਸਾਬ ਕਿਤਾਬ ਕੋਈ ਏਜੰਸੀ 'ਚ ਹੈ ਦਮ ਇਸ ਮਸਲੇ ਤੇ ਨਿਰਪੱਖ ਹੋ ਕੇ ਪੁੱਛ ਲਵੇ? ਨਹੀਂ ਪੁੱਛ ਸਕਦੇ। ਸੋ ਆਜ਼ਾਦ ਏਜੰਸੀਆਂ ਦੀ ਲੋੜ ਹੈ। ਅਮਰੀਕਾ ਦੇ ਵਿੱਚ ਟਰੰਪ ਦੇ ਘਰ ਤੱਕ ਆਜ਼ਾਦ ਏਜੰਸੀ ਪਹੁੰਚ ਕੇ ਸਾਰਾ ਫਰੋਲਾ ਫਰਾਲੀ ਆਪ ਕਰ ਲੈਂਦੀ ਹੈ। ਕੋਈ ਉਹਦੇ ਪਰ ਸਵਾਲ ਨਹੀਂ ਕਰਦਾ ਕਿ ਹਾਂ ਇਹ ਏਜੰਸੀ ਕਿਉਂ ਚਲੀ ਗਈ। ਸੋ ਇੱਥੇ ਪੁੱਛ ਕੇ ਤਾਂ ਦੇਖੋ ਕੋਈ ਛਿੱਕ ਨਹੀਂ ਮਾਰਦੀ ਕੋਈ ਏਜੰਸੀ। ਸੋ ਇਸ ਲਈ ਆਹ ਇੱਕ ਵੱਡਾ ਸਵਾਲ ਖੜਾ ਕਿ ਤੁਸੀਂ ਆਉਣਾ ਸਰਕਾਰੀ ਅਹੁਦੇ ਦੇ ਅਨੁਸਾਰ ਹੈ, ਆਉਣਾ ਤੁਸੀਂ ਉਸ ਸਰਕਾਰੀ ਖਜ਼ਾਨੇ ਦੇ ਨਾਲ ਹੈ ਤੇ ਕਰਕੇ ਜਾਣਾ ਪਾਰਟੀ ਦਾ ਪ੍ਰਚਾਰ। ਇਸ ਦੇ ਉੱਤੇ ਵੀ ਨਰਿੰਦਰ ਮੋਦੀ ਨੂੰ ਸੋਚ ਲੈਣਾ ਚਾਹੀਦਾ ਕਿ ਤੁਸੀਂ ਘੱਟੋ ਘੱਟ ਕਿਹੜੇ ਫਿਰ ਸਿਧਾਂਤਾਂ ਤੇ ਚੱਲਦੇ ਹੋ, ਕਿਹੜੇ ਇਹ ਤੁਹਾਡੇ ਸਾਧੂਵਾਦ ਵਾਲੇ ਸਿਧਾਂਤ ਨੇ, ਕਿਹੜੇ ਤੁਹਾਡੇ ਫਕੀਰ ਵਾਲੇ ਫਾਰਮੂਲੇ ਨੇ, ਤੇ ਕਦੋਂ ਝੋਲਾ ਚੱਕਣਾ ਤੇ ਕਦੋਂ ਝੋਲਾ ਰੱਖਣਾ ਤੇ ਕਿਹਦੀ ਝੋਲੀ ਭਰਨੀ ਹੈ, ਸਾਰੀ ਲੋਕਾਂ ਨੂੰ ਸਮਝ ਆ ਰਹੀ ਹੈ ਜਨਾਬ। ਇਹ ਹੁਣ ਗੇਮ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ। ਹਾਂ, ਪਰ ਪੰਜਾਬ ਸਰਕਾਰ ਬਹੁਤ ਭੱਬਾਂ ਭਾਰ ਹੈ। ਭਗਵੰਤ ਮਾਨ ਜੀ ਇੱਕ ਤਾਂ ਕੋਤਾਹੀ ਨਹੀਂ ਕੋਈ ਕਰਨਾ ਚਾਹੁੰਦੇ ਤਾਂ ਕਿ ਕੋਈ ਸਾਡਾ ਰਿਸ਼ਤਾ ਹੋਰ ਨਾ ਵਿਗੜੇ। ਦੂਸਰਾ ਉਹ ਇਹ ਵੀ ਚਾਹੁੰਦੇ ਨੇ ਕਿ ਸ਼ਾਇਦ ਪੰਜਾਬ ਲਈ ਕੁਝ ਕਰ ਜਾਣ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਕੀ ਜਾਈਏ ਉੱਥੇ, ਇਸ ਉਮੀਦ ਨਾਲ ਪੰਜਾਬ ਸਰਕਾਰ ਜਾਏਗੀ। ਚਾਹੇ ਉਹ ਲਾਲਪੁਰਾ ਦੇ ਹਵਾਲੇ ਨਾਲ ਕੁਝ ਕਰਨ, ਚਾਹੇ ਹਰਦੀਪੁਰੀ ਦੇ ਹਵਾਲੇ ਨਾਲ ਕੁਝ ਕਰਨ, ਚਾਹੇ ਆਪਣੇ ਮੰਤਰੀ ਸੋਮ ਪ੍ਰਕਾਸ਼ ਦੇ ਹਵਾਲੇ ਨਾਲ ਕੁਝ ਕਰਨ, ਚਾਹੇ ਚੰਡੀਗੜ੍ਹ ਦੇ ਹਵਾਲੇ ਨਾਲ ਕੁਝ ਕਰਨ, ਚਾਹੇ 24 ਦੇਖ ਕੇ, ਚਾਹੇ 27 ਦੇਖ ਕੇ, ਉਮੀਦ ਹੈਗੀ ਆ। ਸੋ ਜਿਹੜਾ ਕੁਝ ਪਠਾਨਕੋਟ 'ਚ ਰਹਿ ਗਿਆ ਅਸੀਂ ਹੁਣ ਦੇਖ ਲਾਂਗੇ ਇੱਥੇ ਕੀ ਕਰਕੇ ਜਾਂਦੇ ਆ। ਸੋ ਉਹ ਪਤਾ ਲੱਗ ਜਾਏਗਾ। ਪਰ ਪੰਜਾਬ ਸਰਕਾਰ ਬਹੁਤ ਉਮੀਦ ਕਰ ਰਹੀ ਹੈ ਕਿ ਕੁਛ ਨਾ ਕੁਛ ਹੋਏਗਾ। ਇਸ ਲਈ ਭਗਵੰਤ ਮਾਨ ਜੀ ਨੇ ਕਹਿੰਦੇ ਸਪੈਸ਼ਲ ਫੁੱਲ ਆਪ ਸੂੰਘ ਕੇ ਦੇਖੇ ਨੇ ਕਿ ਉਹਨਾਂ 'ਚ ਖੁਸ਼ਬੂ ਕਿੰਨੀ ਕੁ, ਉਹਨਾਂ ਨੇ ਸਪੈਸ਼ਲ ਗੁਲਦਸਤੇ ਤਿਆਰ ਕਰਾਏ। ਜੀ 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 ਬਿਲਕੁਲ। ਪਰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੁੰਦੇ ਨਾ ਆਪਣੇ ਸ਼ਰਮਾ ਜੀ ਕਿ ਆਪਦਾ ਮੈਂ ਅਫਸਰ। ਹੁਣ ਉਹ ਦੇ ਰਹੇ ਨੇ ਆਪਦਾ, ਲੋਕਾਂ ਦੇ ਤਾਂ ਆਪਦਾ ਉਹ ਦੇ ਰਹੇ ਨੇ ਅਫਸਰ ਆਪਦੇ ਪਿਆਰਿਆਂ ਨੂੰ, ਸਾਰਿਆਂ ਨੂੰ, ਹਨਾ। ਬਿਲਕੁਲ ਇਹ ਚੀਜ਼ ਆ। ਅਗਲੀ ਜਿਹੜੀ ਗੱਲ ਕਰਨੀ ਸੀ ਆਪਾਂ, ਸਿਆਣੇ ਕਹਿੰਦੇ ਆ ਸ਼ਰਮਾ ਜੀ ਵੀ ਬੇਗਾਨੀ ਸ਼ਹਿ ਤੇ ਮੁੱਛ ਨਹੀਂ ਮਨਾਉਣੀ ਚਾਹੀਦੀ। ਤੇ ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਦੀ, ਪਹਿਲਾਂ ਵਾਹਵਾ ਆਸ਼ੂ ਦੇ ਪੱਖ ਦੇ ਵਿੱਚ ਲਰਕਰੇ ਵੱਜਦੇ ਸੀ। ਬਾਅਦ ਦੇ ਵਿੱਚ ਦੱਸਦੇ ਕੋਈ ਲੁਧਿਆਣੇ ਦਿਸੇ ਕੋਈ ਨਹੀਂ, 20 ਮਿੰਟਾਂ ਬਾਅਦ, ਅੱਧੀ ਕੁ ਰਾਤ ਬਾਅਦ ਕਹਿ ਲਓ, ਇੱਥੇ ਤਾਂ ਕਈ ਇਹ ਵੀ ਕਹਿੰਦੇ ਰਹੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਗਿਆ ਤੇ ਕਈ ਕਹਿੰਦੇ ਲਿਆਓ ਵਾਰੰਟ ਲਿਆਓ ਪਹਿਲਾਂ। ਬਿਲਕੁਲ ਪ੍ਰਵੀਨ ਜੀ, ਜਦੋਂ ਚੰਡੀਗੜ੍ਹ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਮੂਹਰੇ ਧਰਨਾ ਸੀਗਾ ਤਦ ਉਸ ਸਮੇਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਏ, ਸਾਬਕਾ ਮੰਤਰੀ, ਸਾਬਕਾ MLA, ਜ਼ਿਲ੍ਹਾ ਪ੍ਰਧਾਨ, ਵੱਡੀ ਲੀਡਰਸ਼ਿਪ ਨਜ਼ਰ ਆਈ ਤੇ ਭਾਰਤ ਭੂਸ਼ਣ ਆਸ਼ੂ ਨੂੰ ਲੱਗਾ ਕਿ ਲੈ ਮੇਰੀ ਪਿੱਠ ਤੇ ਸਾਰੀ ਕਾਂਗਰਸ ਖੜੀ ਆ, ਮੈਨੂੰ ਕੌਣ ਹੱਥ ਪਾ ਲੂ। ਤੇ ਜਦੋਂ ਬਿੱਟੂ ਨਾਲ ਆ ਫਿਰ ਤਾਂ ਪਤਾ ਨਹੀਂ ਕੁਝ ਹੋ ਹੀ ਨਹੀਂ ਸਕਦਾ। ਤੇ ਬਿੱਟੂ ਉਹ ਜਿਹੜੇ ਕਾਗਜ਼ ਪੱਤਰ ਮੰਗਦੇ ਨੇ ਤੇ ਲੋਕਾਂ ਨੇ ਹਿਸਾਬ ਸੋਸ਼ਲ ਮੀਡੀਆ ਤੇ ਦੇਤਾ ਕਿ ਭਾਈ ਤੁਸੀਂ ਕਿਹੜੇ ਕਾਗਜ਼ ਪੱਤਰ ਮੰਗਦੇ ਹੋ, ਤੁਹਾਨੂੰ ਪਤਾ ਕਾਗਜ਼ ਪੱਤਰ ਕੀ ਹੁੰਦੇ ਨੇ? ਕਦੇ ਪੁੱਛਿਆ ਪੰਜਾਬ ਦੇ ਮੁੰਡਿਆਂ ਨੂੰ ਜਦੋਂ ਘਰਾਂ ਚੋਂ ਚੱਕਿਆ ਸੀਗਾ, ਜਦੋਂ ਝੂਠੇ ਪੁਲਿਸ ਮੁਕਾਬਲੇ ਬਣੇ ਸੀ, ਜਦ ਕਾਗਜ਼ ਪੱਤਰ ਕਿੱਥੇ ਸੀ? ਸੋ ਤੁਹਾਡੀ ਪਿਛਲੀ ਸਰਕਾਰ ਦੇ ਸਮੇਂ ਜਿਹੜੇ ਧੱਕੇ ਨਾਲ ਝੂਠੇ ਪਰਚੇ ਹੁੰਦੇ ਰਹੇ, ਉਸ ਸਮੇਂ ਕਾਗਜ਼ ਪੱਤਰ ਕਿੱਥੇ ਸੀ? ਪੱਤਰਕਾਰਾਂ ਦੇ ਵਿੱਚ ਖਬਰਾਂ ਲੱਗਣ ਤੇ ਵੀ ਤੁਸੀਂ ਉਹਨਾਂ ਨੂੰ ਸਵਾਲ ਪੁੱਛਦੇ ਸੀ, ਜਦ ਕਾਗਜ਼ ਪੱਤਰ ਕਿੱਥੇ ਸੀ? ਲੋਕਾਂ ਨੇ ਭਾਜੀ ਨਾਲ ਦੀ ਨਾਲ ਮੋੜ ਦਿੰਦੇ ਆ। ਹੁਣ ਮਤਲਬ ਕਿ ਆਹ ਹਿਸਾਬ ਕਿਤਾਬ ਜਿਹਾ ਬਰਾਬਰ ਹੋ ਜਾਂਦਾ ਜਦੇ ਨਾ। ਸੋ ਇਹ ਇੱਕ ਚੰਗਾ ਮੌਕਾ ਲੋਕਾਂ ਨੂੰ ਮਿਲਦਾ ਕਿ ਜਦੇ ਹਿਸਾਬ ਕਿਤਾਬ ਸਾਹਮਣੇ ਕਰ ਲੈਂਦੇ ਆ ਕਿ ਲੈ ਭਾਈ ਬਹੀ ਖਾਤਾ ਸਾਡੇ ਕੋਲ ਵੀ ਹੈਗਾ। ਸੋ ਉਧਰ ਰਵਨੀਤ ਬਿੱਟੂ ਵਾਲਾ ਬਹੀ ਖਾਤਾ ਤਾਂ ਲੋਕਾਂ ਨੇ ਕਰਤਾ ਬਰਾਬਰ। ਜਿੱਥੋਂ ਤੱਕ ਭਾਰਤ ਭੂਸ਼ਣ ਆਸ਼ੂ ਵਾਲਾ ਹੈ, ਭਾਰਤ ਭੂਸ਼ਣ ਆਸ਼ੂ ਉਹ ਹੈ ਜਿਹੜਾ ਪੁਲਿਸ ਅਧਿਕਾਰੀਆਂ ਨੂੰ, ਇੱਥੋਂ ਤੱਕ ਕਿ ਮਹਿਲਾ ਬੀਬੀ ਨੂੰ ਵੀ ਜਿਸ ਢੰਗ ਨਾਲ ਜਨਤਕ ਸਮਾਗਮਾਂ ਦੇ ਵਿੱਚ ਉਹ ਹੰਕਾਰ ਹੈ ਨਾ ਕਿ ਤੈਨੂੰ ਪਤਾ ਨਹੀਂ ਮੈਂ ਮੰਤਰੀ ਹਾਂ, ਹਾਈਕੋਰਟ ਮੇਰੇ ਤੇ ਡਿੱਗ ਜੂ। ਸੋ ਡਿੱਗੀ ਹੁਣ ਹਾਈਕੋਰਟ।
ਜੀ ਇੱਕ ਦਿਨ ਪਹਿਲਾਂ ਹੀ ਪਟੀਸ਼ਨ ਲਈ ਸੀ, ਉਹ ਆਪਣੀ ਵਾਪਸ ਐਪਲੀਕੇਸ਼ਨ ਜੀ ਹਲੇ ਨਵੀਂ ਲਾਉਣ ਦਾ ਮੌਕਾ ਨਹੀਂ ਦਿੱਤਾ, ਅਗਲੇ ਨੇ ਚੱਕ ਲਿਆ ਜਦ ਵਿਜੀਲੈਂਸ ਨੇ। ਸੋ ਇਸ ਲਈ ਉਸ ਨੂੰ ਲੱਗਦਾ ਸੀਗਾ ਕਿ ਜਿਹੜਾ ਮੇਰੇ ਮਗਰ ਇਕੱਠ ਚੰਡੀਗੜ੍ਹ ਖੜਾ, ਲੈ ਜੇ ਜੀ ਚੱਕਣ ਆ ਗਏ ਤਾਂ ਇੱਥੇ ਇਹਦੇ ਬਾਹਰ ਸੈਲੂਨ ਦੇ ਬਾਹਰ ਇਕੱਠ ਹੋ ਜਾਊਗਾ। ਜੀ ਲੋਕ ਘਰ ਦੇ ਬਾਹਰ ਵੀ ਗਏ, ਉੱਥੇ ਕੋਰਟ ਕਚਹਿਰੀ ਵੀ ਗਏ, ਥਾਣੇ ਵੀ ਗਏ, ਪਰ ਕਿਹੜੇ? ਜਿਹੜੇ ਸਿਰਫ ਨਿੱਜੀ ਨੇ। ਹਾਂ, ਰਵਨੀਤ ਬਿੱਟੂ ਬੈਠੇ ਨੇ, ਉਹ ਪਤਾ ਨਹੀਂ ਹੁਣ ਪਾਰਟੀ ਦੇ ਨਾਤੇ ਬੈਠੇ ਨੇ ਜਾਂ ਆਪਣਾ ਕੋਈ ਬਚਾ ਲਈ ਬੈਠੇ ਨੇ। ਇਹ ਵੀ ਇੱਕ ਚਰਚਾ ਹੈ ਕਿ ਕੀ ਰਵਨੀਤ ਬਿੱਟੂ ਇਸ ਲਈ ਬੈਠੇ ਨੇ ਕਿ ਭਾਈ ਮੇਰਾ ਨਾਮ ਨੂੰ ਨਾ ਲੈ ਦੀ ਕਿਸੇ ਮਾਮਲੇ 'ਚ ਕਿਤੇ। ਤੇ ਪਰ ਇਹ ਵੀ ਮੰਨਿਆ ਜਾਂਦਾ ਕਿ ਰਵਨੀਤ ਬਿੱਟੂ ਔਰ ਭਾਰਤ ਭੂਸ਼ਣ ਆਸ਼ੂ ਇੱਕੋ ਕੜੀ, ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਬੀਜੇਪੀ 'ਚ ਜੇ ਕੱਲ ਨੂੰ ਰਵਨੀਤ ਬਿੱਟੂ ਗਏ ਤਾਂ ਭਾਰਤ ਭੂਸ਼ਣ ਆਸ਼ੂ ਨੇ ਨਾਲ ਜਾਣਾ। ਬਿਲਕੁਲ ਸਹੀ। ਇਹ ਵੀ ਚਰਚਾ ਕਿ ਇਸੇ ਲਾਈਨ 'ਚ ਕਹਿੰਦੇ ਡਿੰਪਾ ਵੀ ਖੜਾ, ਇਸੇ ਲਾਈਨ 'ਚ ਔਜਲਾ ਵੀ ਖੜਾ, ਇਹ ਪੂਰੀ ਟੀਮ ਕਹਿੰਦੇ ਇਕੱਠੀ ਖੜੀ ਹੈ। ਇਹ ਵੀ ਚਰਚਾ। ਪਰ ਜਦੋਂ ਕੱਲ ਲੋੜ ਸੀ ਕਿ ਨਾਲ ਕੌਣ ਕੌਣ ਖੜਨਗੇ, ਤਾਂ ਤੁਹਾਡਾ ਮੈਂਬਰ ਪਾਰਲੀਮੈਂਟ ਬੈਠਾ ਹੋਵੇ, ਉਹਦੇ ਨਾਲ ਉਹਦੇ ਹਲਕੇ ਦੇ ਲੋਕ ਨਹੀਂ ਆਏ। ਤੁਹਾਡਾ ਪਾਰਟੀ ਦਾ ਲੀਡਰ ਬੈਠਾ ਹੋਵੇ, ਕਹਿੰਦੇ ਜੀ ਬੇਅੰਤ ਸਿੰਘ ਦਾ ਪੋਤਾ ਹੈ, ਤੇ ਉਹਦੇ ਨਾਲ ਸਾਬਕਾ ਐਮਐਲਏ ਨਹੀਂ ਆਏ। ਕੋਈ ਰਾਤ ਨੂੰ ਆਇਆ 20 ਮਿੰਟ ਸ਼ਕਲ ਦਿਖਾ ਕੇ ਚਲਾ ਗਿਆ, ਕੋਈ ਆਇਆ 5 ਮਿੰਟ, ਤੇ 3-4 ਤਾਂ ਆਇਓ ਨਹੀਂ। ਇੱਥੋਂ ਕੀ ਹਿਸਾਬ ਲਾਓਗੇ? ਨਾ ਪਾਂਡੇ ਨਾ ਡਾਬਰ, ਜੇ ਉਹ ਕਿੱਥੇ ਲੱਭੇ ਹੋ ਜੀ। ਸੋ ਇੱਥੋਂ ਸਾਫ਼ ਹੈ। ਹੁਣ ਇਹਦੇ ਦੋ ਪਹਿਲੂ ਨੇ। ਇੱਕ ਤਾਂ ਚਰਚਾ ਇਹ ਆ ਰਹੀ ਹੈ ਕਿ ਕਈ ਕਾਂਗਰਸੀ ਲੀਡਰ ਜਿਹੜੇ ਲੁਧਿਆਣਾ ਖੇਤਰ ਨਾਲ ਸੰਬੰਧ ਰੱਖਦੇ ਨੇ, ਇਸ ਗੱਲੋਂ ਖੁਸ਼ ਨੇ ਕਿ ਵਧੀਆ ਬਾਈ ਕਾਰਵਾਈ ਹੋ ਗਈ, ਇਹ ਸਾਨੂੰ ਵੀ ਅੱਖਾਂ ਦਿਖਾਉਂਦਾ ਸੀ। ਤੇ ਦੂਜਾ ਪਹਿਲੂ ਇਹਦਾ ਹੈ ਕਿ ਕਈ ਇਸ ਲਈ ਨਹੀਂ ਆਏ ਕਿ ਕਿਤੇ ਅਸੀਂ ਵੀ ਸ਼ੀਸ਼ੇ 'ਚ ਨਾ ਦਿਖ ਜਾਈਏ, ਸਾਡੀ ਵੀ ਫੋਟੋ ਨਾ ਆ ਜਾਵੇ, ਯਾਦ ਆ ਜਾਵੇ ਵਿਜੀਲੈਂਸ ਨੂੰ ਜਾਂ ਭਗਵੰਤ ਮਾਨ ਨੂੰ ਕਿ ਯਾਰ ਆ ਵੀ ਹੈ। ਸੋ ਅੱਧੇ ਕਹਿੰਦੇ ਇਸ ਲਈ ਨਹੀਂ ਸਾਹਮਣੇ ਆਉਣਾ ਚਾਹੁੰਦੇ ਕਿ ਅਸੀਂ ਨਾ ਕਿਤੇ ਯਾਦ ਆ ਜਾਈਏ। ਸੋ ਇਹ ਵੀ ਇੱਕ ਕਾਰਨ ਹੈ। ਜੀ ਬਿਲਕੁਲ। ਬਾਕੀ ਜਿਵੇਂ ਤੁਸੀਂ ਦੱਸਦੇ ਨਾ ਵੀ ਲੁਧਿਆਣੇ ਵਾਲੇ ਆਏ ਨਹੀਂ, ਮੰਤਰੀ ਸਾਹਿਬ ਦਾ ਵਤੀਰਾ ਚੰਗਾ ਰਿਹਾ, ਬੋਲ ਬਾਣਾ ਚੰਗਾ ਹੈ, ਲੋਕਾਂ ਨਾਲ ਬਹੁਤ। ਜੀ ਬੀਬੀਆਂ ਤੇ ਗੱਲ ਪੈਣਾ ਬੜਾ ਸੌਖਾ ਹੈ। ਜਦੋਂ ਲਾਲ ਬੱਤੀ ਵਾਲੀ ਹੂਟਰ ਵਾਲੀ ਗੱਡੀ ਮੂਹਰੇ ਚੱਲਦੀ ਹੈ ਨਾ, ਤੇ ਬੰਦਾ ਆਪਣੇ ਆਪ ਨੂੰ ਸ਼ਰਮਾ ਜੀ ਰੱਬ ਸਮਝਦਾ, ਰੱਬ ਸਮਝਣ ਲੱਗਦਾ। ਇਹੀ ਭੁਲੇਖੇ ਨੇ, ਲਿਆ ਧਰਤੀ ਤੇ ਆਉਣਾ ਪੈਂਦਾ। ਬਿਲਕੁਲ। ਸੋ ਅੱਤ ਤੇ ਅੰਤ ਦਾ ਕਹਿੰਦੇ ਵੈਰ ਹੁੰਦਾ ਆਪਸ ਵਿੱਚ ਦੀ। ਖੈਰ, ਵਿਕਟਮ ਕਾਰਡ ਹੈ ਜੀ ਇੱਥੇ ਕਾਂਗਰਸੀ, ਤੇ ਦਿੱਲੀ 'ਚ ਆਪਾਂ ਜਿਵੇਂ ਗੱਲ ਕਰਕੇ ਹਟੇ ਆ ਆਮ ਆਦਮੀ ਪਾਰਟੀ ਵਾਲੇ। ਸ਼ਰਮਾ ਜੀ, ਇਹਨਾਂ ਅਹਿਮ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਖਾਸ ਟਿੱਪਣੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੱਤਰਕਾਰ ਪੰਜਾਬ ਤੋਂ, ਜਿਨ੍ਹਾਂ ਦੇ ਨਾਲ ਕਈ ਅਹਿਮ ਮਸਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।